ਸਭ ਤੋਂ ਭੈੜੀ ਤੇ ਨੀਚ ਗੱਲ ਇਹ ਆ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ ਆ ਜਿਹੜਾ ਉਹ ਕਹਿੰਦਾ ਹੈਗਾ ਕਿ ਚੰਡੀਗੜ੍ਹ ਦੇ ਵਿੱਚ ਕਦੇ ਵੀ ਕਿਸੇ ਵੀ ਪੰਜਾਬ ਦੇ ਬੰਦੇ ਨੂੰ ਆਪਦਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ। ਹਰ ਵਾਰੀ ਜਿਹੜੇ ਲੋਕ ਪੰਜਾਬ ਦੇ ਆਪਦਾ ਦੁੱਖ ਲੈ ਕੇ ਸਰਕਾਰ ਦੇ ਖਿਲਾਫ ਜਾਂਦੇ ਆ, ਉਹਨਾਂ ਦੇ ਉੱਤੇ ਕਟਾਪਾ ਚਾੜਨ ਦੀ, ਉਹਨਾਂ ਨੂੰ ਜਲੀਲ ਕਰਨ ਦੀ ਡਿਊਟੀ ਆ ਜਿਹੜੀ ਉਹ ਚੰਡੀਗੜ੍ਹ ਸਰਕਾਰ ਪ੍ਰਸ਼ਾਸਨ ਨੂੰ ਹੁੰਦੀ ਆ। ਤੇ ਉੱਥੇ ਪੁਲਿਸ ਜਿਹੜੀ ਆ ਪੂਰੀ ਬੇਕਿਰਕੀ ਤੇ ਬੇਰਹਿਮੀ ਨਾਲ ਪੰਜਾਬੀਆਂ ਨੂੰ ਜਲੀਲ ਕਰਦੀ। ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਦਾ ਦੁੱਖ ਬੋਲਣ ਲਈ ਚੰਡੀਗੜ੍ਹ ਹੀ ਜਾਣਗੇ ਤੇ ਚੰਡੀਗੜ੍ਹ ਵਾਲੀ ਜਿਹੜੀ ਸਰਕਾਰ ਹੋਵੇ, ਚਾਹੇ ਉਹ ਅਕਾਲੀਆਂ ਦੀ ਆ, ਚਾਹੇ ਉਹ ਕਿਸੇ ਆਮ ਆਦਮੀ ਪਾਰਟੀ ਦੀ ਆ, ਚਾਹੇ ਕਾਂਗਰਸ ਦੀ ਆ, ਉਹਨੂੰ ਇਸ ਗੱਲ ਦਾ ਲਾਹਾ ਮਿਲਿਆ ਹੋਇਆ ਵੀ ਸਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਇਹਨਾਂ ਨੂੰ ਕਟਾਪਾ ਚਾੜਦੀ ਆ ਚੰਡੀਗੜ੍ਹ ਦਾ ਪੁਲਿਸ ਤੇ ਸਾਡਾ ਕੋਈ ਮਤਲਬ ਨਹੀਂ। ਚੰਡੀਗੜ੍ਹ ਵਾਲਾ ਮਾਡਲ ਪੂਰੇ ਪੰਜਾਬ ਦੇ ਵਿੱਚ ਹੌਲੀ-ਹੌਲੀ ਉਹ ਲਾਗੂ ਕਰ ਰਹੇ ਨੇ। ਬੋਲੀ ਪੰਜਾਬ ਦੀ ਬਦਲੀ ਜਾ ਰਹੀ ਆ, ਪੰਜਾਬ ਦਾ ਪ੍ਰਸ਼ਾਸਨ ਬਦਲਿਆ ਜਾ ਰਿਹਾ, ਪੰਜਾਬ ਦੇ ਰੂਲਰ ਰਾਜ ਕਰਨ ਵਾਲੇ ਲੋਕ ਬਦਲੇ ਜਾ ਰਹੇ ਨੇ। 92 ਵਿਧਾਇਕ ਜਿਤਾ ਕੇ ਲੋਕਾਂ ਨੇ ਪੂਰਾ ਭਰੋਸਾ, ਪੂਰਾ ਮੌਕਾ ਦਿੱਤਾ, ਪਰ ਭਗਵੰਤ ਮਾਨ ਸਮੇਤ ਜਿੰਨੇ ਪੰਜਾਬ ਦੇ ਜਿੱਤੇ ਹੋਏ ਵਿਧਾਇਕ ਸੀ, ਇੱਥੋਂ ਤੱਕ ਕਿ ਪੰਜਾਬ ਦੇ ਇਸ ਸਰਕਾਰ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਵੀ, ਸਾਰਿਆਂ ਦੇ ਵੱਲ ਜਦੋਂ ਦੇਖਦੇ ਆ ਤਾਂ ਸ਼ਰਮਸਾਰ ਹੋਣਾ ਪੈਂਦਾ ਕਿ ਇਹਨਾਂ ਲੋਕਾਂ 'ਚ ਭਰੋਸਾ ਦਿਖਾਇਆ ਸੀ। ਬੀਬੀ ਬਲਜਿੰਦਰ ਕੌਰ ਇੱਕ ਸ਼ਹੀਦ ਪਰਿਵਾਰ ਦੀ ਧੀ ਆ, ਉਹ ਐਮਐਲਏ ਕਾਹਦਾ ਬਣੀ? ਉਹ ਕਹਿੰਦੀ ਮੇਰਾ ਕੀ ਕਸੂਰ ਆ ਜੇ ਮੈਂ ਇੱਕ ਸ਼ਹੀਦ ਪਰਿਵਾਰ 'ਚ ਜੰਮ ਪਈ। ਜਿੰਨੀ ਗੰਦੀ ਨੀਚ ਬਿਰਤੀ ਆਮ ਆਦਮੀ ਪਾਰਟੀ ਦੀ ਸੰਘਰਸ਼ ਖਿਲਾਫ ਆ, ਕਾਂਗਰਸ ਨਾਲੋਂ ਵੀ ਭੈੜੀ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਸਾਰੇ ਨੈਰੇਟਿਵ ਦੇ ਵਿੱਚ ਪੰਥ ਲਈ, ਕੌਮ ਲਈ, ਸਿੱਖੀ ਲਈ ਕੁਝ ਨਹੀਂ ਹੈ। ਹੁਣ ਜਦੋਂ ਇੱਕ ਜੋਕਰ ਨੂੰ ਸੱਤਾ ਮਿਲੂਗੀ ਤਾਂ ਸਰਕਸ ਹੀ ਬਣੂਗਾ ਨਾ, ਸਾਰਾ ਕੁਝ ਸਰਕਸ ਲੱਗੀ ਹੋਈ। ਪੰਜਾਬ ਨੂੰ, ਸਿੱਖਾਂ ਨੂੰ, ਪੰਥ ਨੂੰ ਕੀ ਤਕਲੀਫ ਆ, ਕੋਈ ਮਤਲਬ ਨਹੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਰਸ ਪੰਜਾਬ ਦੇ ਅਕਾਲੀ ਦਲ, ਜਿਹੜਾ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ, ਉਹਦੇ ਆਗੂਆਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਕਾਫੀ ਲੋਕਾਂ ਨੂੰ ਭਰਤੀ ਦੇ ਵਿੱਚ ਕਰ ਲਿਆ ਹੈ। ਗ੍ਰਿਫਤਾਰੀਆਂ ਤਾਂ ਹਜੇ ਨਹੀਂ ਹੋਈਆਂ ਪਰ ਮੁਕੱਦਮਾ ਦਰਜ ਹੋ ਗਿਆ। ਇਹ ਬੜਾ ਧਿਆਨ ਮੰਗਦਾ ਮਸਲਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਕੋਈ ਕਿਸੇ ਨੂੰ ਗਿੱਟੇ ਲੱਗੇ ਗੋਡੇ ਲੱਗੇ। ਮੇਰਾ ਭਾਰਤੀ ਸਿਆਸਤ ਵਿੱਚ, ਇਸ ਤਰ੍ਹਾਂ ਦੀ ਸਿਆਸਤ ਵਿੱਚ ਜਿਹੜੀ ਇਲੈਕਸ਼ਨ ਵਾਲੀ ਹੈ, ਉਹਦੇ 'ਚ ਦਿਲ ਜਿਹਾ ਹੈ ਨਹੀਂ ਬਿਲਕੁਲ ਵੀ। ਇੰਡੀਅਨ ਸਟੇਟ ਸਿਸਟਮ ਤੋਂ ਮਨ ਚੱਕਿਆ ਹੋਇਆ, ਖਾਲਿਸਤਾਨ ਦੇ ਪੱਕੇ ਹਮਾਇਤੀ ਆ, ਪਰ ਵੋਟਾਂ ਰਾਹੀਂ ਖਾਲਿਸਤਾਨ ਦੀ ਗੱਲ ਕਰਾਉਣ ਵਾਲੀ ਗੱਲ ਮੇਰੇ ਦਿਲ ਨੂੰ ਨਹੀਂ ਲੱਗਦੀ। ਪਰ ਸਾਡੇ ਹੀ ਬਹੁਤ ਸਾਰੇ ਭਰਾ ਇਸ ਰਾਹ ਤੇ ਪਏ ਹੋਏ ਨੇ। ਸੋ ਗੱਲ ਤਾਂ ਜਦੋਂ ਕਰਨੀ ਪਊਗੀ ਤਾਂ ਸਭ ਦੀ ਹੀ ਕਰਨੀ ਪਊਗੀ। ਇਕੱਲੇ ਅਸੀਂ ਆਪ ਦੇ ਪੱਖ ਦੀ ਗੱਲ ਸੁਣਾਈ ਚੱਲੀਏ, ਦੂਜੇ ਦੀ ਕੋਈ ਗੱਲ ਨਾ ਕਰੀਏ, ਇਹ ਕੋਈ ਬੰਦਿਆਂ ਵਾਲੀ ਗੱਲ। ਅਸਹਿਮਤ ਹੋਣ ਦਾ ਹੱਕ, ਆਲੋਚਨਾ ਕਰਨ ਦਾ ਹੱਕ ਹੋਰ ਗੱਲ ਆ, ਪਰ ਜਦੋਂ ਇਹ ਸਾਡੇ ਭਰਾ ਇੰਡੀਅਨ ਸਟੇਟ ਦੇ ਨਿਸ਼ਾਨੇ ਤੇ ਹੈ, ਇਹ ਗੱਲ ਕਰਨੀ ਬਣਦੀ। ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਯੂਪੀ ਬਿਹਾਰ ਦੇ ਲੋਕਾਂ ਨੇ ਗੰਡਾਸੇ, ਕਿਰਪਾਨਾਂ ਤੇ ਹੋਰ ਮਾਰੂ ਹਥਿਆਰਾਂ ਦੇ ਨਾਲ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਸੀ। ਇੱਕ ਵੀ ਭਈਏ ਉੱਤੇ ਮੁਕੱਦਮਾ ਦਰਜ ਨਹੀਂ ਹੋਇਆ। ਪੰਜਾਬ ਦੇ ਵਿੱਚ
ਇਹਨਾਂ ਭਈਆਂ ਉੱਤੇ ਮੁਕੱਦਮਾ ਦਰਜ ਨਹੀਂ ਹੋਇਆ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ, ਆਊਟਸਾਈਡਰ ਬੰਦੇ ਆ ਤੇ ਪੂਰੀ ਰੱਜ ਕੇ ਬਦਮਾਸ਼ੀ ਕਰਦੇ ਰਹੇ। ਹੁਣ ਪੰਜਾਬ ਦੇ ਪੁੱਤ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਆਪਦੇ ਹੱਕ ਦੀ ਗੱਲ ਕਰਨ ਗਏ ਆ ਤੇ ਉਹਨਾਂ ਉੱਤੇ ਮੁਕੱਦਮਾ ਦਰਜ ਕਰ ਦਿੱਤਾ। ਸਭ ਤੋਂ ਭੈੜੀ ਤੇ ਨੀਚ ਗੱਲ ਇਹ ਆ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ ਆ ਜਿਹੜਾ, ਉਹ ਕਹਿੰਦਾ ਹੈਗਾ ਕਿ ਚੰਡੀਗੜ੍ਹ ਦੇ ਵਿੱਚ ਕਦੇ ਵੀ ਕਿਸੇ ਵੀ ਪੰਜਾਬ ਦੇ ਬੰਦੇ ਨੂੰ ਆਪਦਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਹੈ। ਹਾਲਾਂਕਿ ਪੰਜਾਬ ਦੀ ਰਾਜਧਾਨੀ, ਸੈਕਟਰੀਏਟ, ਸਾਰੇ ਦਫ਼ਤਰ ਸਰਕਾਰ ਉੱਥੋਂ ਚੱਲਦੀ, ਪਰ ਉਹ ਕਹਿੰਦੇ ਆ ਕਿ ਜੀ ਬਾਹਰ ਤੁਹਾਨੂੰ ਪਤਾ ਨਹੀਂ ਇੱਕ 25 ਸੈਕਟਰ ਕਿੱਥੇ ਕੋਈ ਜਗ੍ਹਾ ਦਿੱਤੀ ਆ, ਉੱਥੇ ਜਿੱਥੇ ਕੋਈ ਜਾਂਦਾ ਨਹੀਂ ਆਉਂਦਾ ਨਹੀਂ ਉੱਥੇ ਆਪਦਾ ਬਹੁ-ਘਾਟ ਕੱਢ ਲਓ। ਪਰ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ ਆਮ ਪਬਲਿਕ ਨੂੰ ਦੇਖਣੇ ਨਹੀਂ ਚਾਹੀਦੇ ਹੈਗੇ ਵੀ ਤੁਸੀਂ ਕਿਹੜੇ ਮੁੱਦੇ ਤੇ ਆਏ ਹੋ, ਤੁਹਾਡਾ ਕੀ ਮਸਲਾ। ਕੁਝ ਸਾਲ ਪਹਿਲਾਂ ਮਟਕਾ ਚੌਂਕ ਦੇ ਵਿੱਚ ਲੋਕ ਆਪਦੇ ਦੁੱਖੜੇ ਲੈ ਕੇ ਜਾਂਦੇ ਸੀ ਤੇ ਚੰਡੀਗੜ੍ਹ ਦਾ ਜਿਹੜਾ ਸੈਕਟਰੀਏਟ ਆ ਜਾਂ ਉੱਥੇ ਪੰਜਾਬ ਦੇ ਜਿਹੜੇ ਵਿਧਾਇਕ ਨੇ ਜਿਨ੍ਹਾਂ ਕੋਲੇ ਸਰਕਾਰ ਕੋਲੇ ਜਾ ਕੇ, ਸਰਕਾਰ ਮਾਈ ਬਾਪ ਕੋਲੇ ਜਾ ਕੇ ਪੰਜਾਬ ਦੇ ਲੋਕਾਂ ਨੇ ਆਪਦਾ ਦੁੱਖ ਰੋਣਾ ਹੁੰਦਾ, ਉਹਨਾਂ ਜਿਨ੍ਹਾਂ ਕੋਲੇ ਦੁੱਖ ਰੋਣਾ ਹੁੰਦਾ ਉਹ ਤਾਂ ਆਪਦਾ ਪਰਾਂ ਦੂਰ ਕਿਤੇ ਆਪਦੇ ਕਮਰਿਆਂ 'ਚ, ਆਪਦੇ ਘਰਾਂ 'ਚ ਐਸ਼ਾਂ ਕਰ ਰਹੇ ਹੁੰਦੇ ਆ। ਤੇ ਚੰਡੀਗੜ੍ਹ ਦੇ ਵਿੱਚ ਹੋਰਨਾਂ ਸੂਬਿਆਂ ਦੇ, ਹਰਿਆਣੇ ਦੇ, ਯੂਪੀ ਦੇ, ਦਿੱਲੀ ਦੇ, ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਕੇ ਪੁਲਿਸ 'ਚ, ਜਿਹੜੀ ਚੰਡੀਗੜ੍ਹ ਦੀ ਪੁਲਿਸ ਆ, ਉੱਥੇ ਭਰਤੀ ਕੀਤੇ ਹੋਏ ਬੰਦਿਆਂ ਨੂੰ ਇਹ ਕੰਮ ਦਿੱਤਾ ਜਾਂਦਾ ਕਿ ਇਹ ਜਿਹੜੇ ਲੋਕ ਆਏ ਨੇ ਇਹ ਰਗੜ ਦਿਓ। ਹਰ ਵਾਰੀ ਜਿਹੜੇ ਲੋਕ ਪੰਜਾਬ ਦੇ ਆਪਦਾ ਦੁੱਖ ਲੈ ਕੇ ਸਰਕਾਰ ਦੇ ਖਿਲਾਫ ਜਾਂਦੇ ਆ, ਉਹਨਾਂ ਦੇ ਉੱਤੇ ਕਟਾਪਾ ਚਾੜਨ ਦੀ, ਉਹਨਾਂ ਨੂੰ ਜਲੀਲ ਕਰਨ ਦੀ ਡਿਊਟੀ ਆ ਜਿਹੜੀ ਉਹ ਚੰਡੀਗੜ੍ਹ ਸਰਕਾਰ ਪ੍ਰਸ਼ਾਸਨ ਨੂੰ ਹੁੰਦੀ ਆ, ਜਿਹੜਾ ਕੇਂਦਰੀ ਸ਼ਾਸਿਤ ਪ੍ਰਦੇਸ਼ ਆ। ਤੇ ਉੱਥੇ ਪੁਲਿਸ ਜਿਹੜੀ ਆ ਪੂਰੀ ਬੇਕਿਰਕੀ ਤੇ ਬੇਰਹਿਮੀ ਨਾਲ ਪੰਜਾਬੀਆਂ ਨੂੰ ਜਲੀਲ ਕਰਦੀ। ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਦਾ ਦੁੱਖ, ਆਪਦਾ ਢਿੱਡ ਫੋਲਣ ਲਈ ਚੰਡੀਗੜ੍ਹ ਹੀ ਜਾਣਗੇ। ਤੇ ਚੰਡੀਗੜ੍ਹ ਵਾਲੀ ਜਿਹੜੀ ਸਰਕਾਰ ਹੋਵੇ, ਚਾਹੇ ਉਹ ਅਕਾਲੀਆਂ ਦੀ ਆ, ਚਾਹੇ ਉਹ ਕਿਸੇ ਆਮ ਆਦਮੀ ਪਾਰਟੀ ਦੀ ਆ, ਚਾਹੇ ਕਾਂਗਰਸ ਦੀ ਆ, ਉਹਨੂੰ ਇਸ ਗੱਲ ਦਾ ਲਾਹਾ ਮਿਲਿਆ ਹੋਇਆ ਵੀ ਸਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਇਹਨਾਂ ਨੂੰ ਕਟਾਪਾ ਚਾੜਦੀ ਆ ਚੰਡੀਗੜ੍ਹ ਦੀ ਸਰਕਾਰ, ਚੰਡੀਗੜ੍ਹ ਦਾ ਪੁਲਿਸ, ਤੇ ਸਾਡਾ ਕੋਈ ਮਤਲਬ ਨਹੀਂ। ਤੇ ਇਸ ਸਥਿਤੀ ਦੇ ਵਿੱਚ, ਇਸ ਪੋਜੀਸ਼ਨਿੰਗ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਬੜਾ ਸੂਤਾ ਫਸਿਆ ਹੋਇਆ ਦੇਖਦੇ ਹਾਂ ਅਸੀਂ। ਵੈਸੇ ਵੀ ਜੇ ਕੋਈ ਪੰਜਾਬੀ ਬੰਦਾ ਚੰਡੀਗੜ੍ਹ ਦੇ ਵਿੱਚ ਜਾਵੇ, ਉਹਨੂੰ ਇਉਂ ਲੱਗਣ ਲਾ ਦਿੱਤਾ ਜਾਂਦਾ ਵੀ ਜਿਵੇਂ ਉਹ ਕੋਈ ਗੁਲਾਮ ਆ ਤੇ ਦੂਜੇ ਮੁਲਕ 'ਚ ਆ ਗਿਆ। ਉੱਥੋਂ ਦੇ ਪੁਲਿਸੀਆਂ ਦਾ, ਉੱਥੋਂ ਦੇ ਲੋਕਾਂ ਦਾ, ਉੱਥੋਂ ਦੇ ਪ੍ਰਸ਼ਾਸਨ ਦਾ ਪੰਜਾਬੀ ਨੰਬਰ ਵਾਲੀ ਗੱਡੀ ਦੇਖ ਕੇ ਜਿਹੜਾ ਰਵੱਈਆ, ਉਹ ਤੁਸੀਂ ਜਿਹੜੇ ਲੋਕ ਉੱਥੇ ਕਦੇ ਗਏ ਹੋਣ ਉਹਨਾਂ ਨੂੰ ਹੀ ਪਤਾ। ਜਿਹੜੇ ਬੰਦੇ ਕਦੇ 2-4 ਘੰਟਿਆਂ ਲਈ ਚੰਡੀਗੜ੍ਹ ਜਾਂਦੇ ਆ ਜਾਂ ਬਾਹਰੋਂ ਆਉਂਦੇ ਆ, ਉਹਨਾਂ ਨੂੰ ਮਾੜਾ ਮੋਟਾ ਅਹਿਸਾਸ ਹੋਊਗਾ, ਪਰ ਜਿਹੜਾ ਪੰਜਾਬ ਦੇ ਪਿੰਡ ਤੋਂ ਬੰਦਾ ਜਾਂਦਾ ਚੰਡੀਗੜ੍ਹ, ਉਹਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਂਦੀ ਆ ਕਿ ਇਹ ਸਾਡੇ ਨਾਲ ਪੰਜਾਬੀ ਹੋਣ ਕਰਕੇ ਕੀ ਕੀਤਾ ਜਾ ਰਿਹਾ। ਬਹੁਤ ਨਫ਼ਰਤ ਨਾਲ ਭਰੇ ਹੋਏ ਹਰਿਆਣਵੀ ਜਾਟ ਤੇ ਹੋਰ ਜਿਹੜੇ ਲੋਕ ਨੇ ਉਹ ਪੰਜਾਬੀਆਂ ਦੇ ਛੱਤਰ ਫੇਰਦੇ ਆ, ਜਲੀਲ ਕਰਦੇ ਆ, ਨਿੱਕੀ ਨਿੱਕੀ ਗੱਲ ਦੇ ਉੱਤੇ ਉਹ ਤਾਂ ਬਹਾਨੇ ਲੱਭਦੇ ਰਹਿੰਦੇ। ਇਹੀ ਪੁਲਿਸੀਏ ਜਿਹੜੇ ਨੇ ਉਹ ਸਾਰੇ ਚੰਡੀਗੜ੍ਹ ਦੇ ਵਿੱਚ ਦੂਜੇ ਸੂਬਿਆਂ ਤੋਂ ਧੜਾ ਧੜ ਲੋਕ ਆ ਕੇ ਜਿਹੜੇ ਵਸ ਰਹੇ ਨੇ, ਉਹਨਾਂ ਨੂੰ ਜਿਵੇਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਸਾਡੀ ਆਪਦੀ ਧਰਤੀ ਉੱਤੇ ਇਹ ਰਾਜਧਾਨੀ ਬਣਾਈ ਤੇ ਅੱਜ ਇਹ ਸਾਡੀ ਜਿਵੇਂ ਹੋਵੇ ਨਾ, ਜਿਵੇਂ ਸਾਡਾ ਇਹਦੇ ਤੇ ਕੋਈ ਹੱਕ ਹੀ ਨਾ ਹੋਵੇ, ਜਿਵੇਂ ਅਸੀਂ ਆਪਦੇ ਹੀ ਘਰ ਦੇ ਵਿੱਚ ਬਗਾਨੇ ਹੋ ਗਏ ਹੋਈਏ, ਕਿਉਂ ਲੱਗਦਾ। ਚੰਡੀਗੜ੍ਹ ਵਾਲਾ ਮਾਡਲ ਪੂਰੇ ਪੰਜਾਬ ਦੇ ਵਿੱਚ ਹੌਲੀ ਹੌਲੀ ਉਹ ਲਾਗੂ ਕਰ ਰਹੇ ਨੇ। ਬੋਲੀ ਪੰਜਾਬ ਦੀ ਬਦਲੀ ਜਾ ਰਹੀ ਆ, ਪੰਜਾਬ ਦਾ ਪ੍ਰਸ਼ਾਸਨ ਬਦਲਿਆ ਜਾ ਰਿਹਾ, ਪੰਜਾਬ ਦੇ ਰੂਲਰ, ਰਾਜ ਕਰਨ ਵਾਲੇ ਲੋਕ ਬਦਲੇ ਜਾ ਰਹੇ ਨੇ।
ਪੰਜਾਬ ਨੂੰ ਚੰਡੀਗੜ੍ਹ ਆਪਣੇ ਜਿਹੜੀ ਸਰਕਾਰ ਚੱਲਦੀ ਆ ਆਮ ਆਦਮੀ ਪਾਰਟੀ ਦੀ, ਉਹਦੇ ਬਾਰੇ ਹੁਣ ਕਿਸੇ ਨੂੰ ਵਹਿਮ ਨਹੀਂ ਵੀ ਉਹ ਕਿੱਥੋਂ ਚੱਲਦੀ ਆ, ਉਹ ਦਿੱਲੀ ਦੱਖਣ ਤੋਂ ਕੌਣ ਚਲਾ ਰਿਹਾ। ਚੰਡੀਗੜ੍ਹ ਇੱਕ ਇਹੋ ਜਿਹਾ ਸੈਂਪਲ ਬਣ ਚੁੱਕਿਆ ਵੀ ਉਹਨੂੰ ਸਮਝ ਕੇ ਕੋਈ ਪੰਜਾਬ ਨੂੰ ਵੀ ਅੱਜ ਤੋਂ ਭਵਿੱਖ ਦਾ ਪੰਜਾਬ ਕਿਹੋ ਜਿਹਾ ਹੋਊ। ਹੁਣ ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਆਈ ਹੋਈ ਹੈ ਕਿ ਠੀਕ ਆ, ਪੰਥ ਦੀ ਗੱਲ, ਖਾਲਿਸਤਾਨ ਦੀ ਗੱਲ ਕਰਨੀ ਚਾਹੀਦੀ ਆ, ਤੁਸੀਂ ਆਪਾਂ ਸਾਰੇ ਕਰਨੇ ਆ, ਪਰ ਸਿਆਸੀ ਫਰੰਟ ਵਿਹਲਾ ਨਹੀਂ ਛੱਡਣਾ। ਆਪਾਂ ਚੋਣਾਂ ਵੀ ਲੜੀਏ ਤੇ ਇੱਥੇ ਦਿੱਲੀ ਦੱਖਣ ਦੇ ਲੋਕਾਂ ਦੀ ਸਰਕਾਰ ਨਾਲੋਂ ਤਾਂ ਆਪਦੇ ਬੰਦਿਆਂ ਦੀ ਸਰਕਾਰ ਬਣਾਈਏ। ਇਸ ਨੁਕਤੇ ਤੋਂ ਜਿਹੜੇ ਪੰਜਾਬ ਦੇ ਲੋਕ ਬੜੇ ਚਿਰ ਦੇ ਦੁਖੀ ਸੀ ਵੀ ਕਦੇ ਕਾਂਗਰਸੀ ਆ ਜਾਂਦੇ ਆ, ਕਦੇ ਅਕਾਲੀ ਆ ਜਾਂਦੇ ਆ, ਉਹਨਾਂ ਸਾਹਮਣੇ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਇੱਕ ਬੜਾ ਖੂਬਸੂਰਤ ਬਦਲ ਉੱਭਰਿਆ ਸੀ। ਥੋੜੇ ਨਹੀਂ, ਬਹੁਤੇ ਨਹੀਂ, 92 ਵਿਧਾਇਕ ਜਿਤਾ ਕੇ ਲੋਕਾਂ ਨੇ ਪੂਰਾ ਭਰੋਸਾ, ਪੂਰਾ ਮੌਕਾ ਦਿੱਤਾ। ਪਰ ਭਗਵੰਤ ਮਾਨ ਸਮੇਤ ਜਿੰਨੇ ਪੰਜਾਬ ਦੇ ਜਿੱਤੇ ਹੋਏ ਵਿਧਾਇਕ ਸੀ, ਇੱਥੋਂ ਤੱਕ ਕਿ ਪੰਜਾਬ ਦੇ ਇਸ ਸਰਕਾਰ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਵੀ, ਸਾਰਿਆਂ ਦੇ ਵੱਲ ਜਦੋਂ ਦੇਖਦੇ ਆ ਤਾਂ ਸ਼ਰਮਸਾਰ ਹੋਣਾ ਪੈਂਦਾ ਕਿ ਇਹਨਾਂ ਲੋਕਾਂ 'ਚ ਭਰੋਸਾ ਦਿਖਾਇਆ ਸੀ। ਹੈਰਾਨੀ ਦੀ ਗੱਲ ਇਹ ਆ ਕਿ ਖਾਲਿਸਤਾਨ ਪੱਖੀ ਬਹੁਤ ਸਾਰੇ ਲੋਕਾਂ ਨੇ ਵੀ ਇਸ ਸਰਕਾਰ ਨੂੰ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ। ਚੇਤੇ ਕਰੋ, ਪਿੱਛੇ ਜੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੇ ਵੀ ਇਹ ਅਲਾਂਭਾ ਦਿੱਤਾ ਸੀ ਕਿ ਜਿੰਨਾ ਤੁਸੀਂ ਪੈਸਾ ਆਮ ਆਦਮੀ ਪਾਰਟੀ ਨੂੰ ਦਿੱਤਾ, ਕਦੇ ਕਿਸੇ ਪੰਥਕ ਜਥੇਬੰਦੀ ਨੂੰ, ਕਿਸੇ ਕੌਮ ਲਈ ਚੱਲਣ ਵਾਲੀ ਧਿਰ ਨੂੰ ਦਿੱਤਾ। ਹੁਣ ਉਹ ਸਰਕਾਰ ਜੀ ਤੋਂ ਕਹਿੰਦੇ ਸੀ ਵੀ ਆਪਾਂ, ਮੈਨੂੰ ਯਾਦ ਆ ਜਦੋਂ ਬਾਹਰੋਂ ਇੱਕ ਸੱਜਣ ਨੇ ਮੈਨੂੰ ਬੜਾ ਭੈੜਾ ਜਿਹਾ ਫੋਨ ਕੀਤਾ ਸੀ ਕਿ ਤੁਸੀਂ ਇਹਦਾ ਵਿਰੋਧ ਕਰਦੇ ਹੋ, ਤੁਸੀਂ ਨਹੀਂ ਚਾਹੁੰਦੇ ਵੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਕਾਗਜ਼ਾਂ ਦੇ ਉੱਤੇ ਆਪਾਂ ਸਰਕਾਰ ਬਣਾਵਾਂਗੇ, ਆਪਣੀ ਚੰਡੀਗੜ੍ਹ ਦਿੱਲੀ 'ਚ ਸਰਕਾਰ ਹੋਊਗੀ, ਫਿਰ ਉਹ ਦਿੱਲੀ ਤੋਂ ਆਪਾਂ ਰਿਹਾਈ ਕਰਾਉਣੀ ਹੈ। ਹੁਣ ਕਰਾ ਲਈ ਆਪਾਂ। ਜੋ ਗੱਲਾਂ ਅਕਾਲੀ ਦਲ ਦੇ ਵਰਕਰ ਵੀ ਨਹੀਂ ਕਹਿ ਸਕੇ ਸੰਘਰਸ਼ ਦੇ ਖਿਲਾਫ, ਕਾਂਗਰਸ ਵਾਲੇ ਵੀ ਨਹੀਂ ਕਹਿ ਸਕੇ, ਉਹ ਆਮ ਆਦਮੀ ਪਾਰਟੀ ਨੇ ਸਾਡੇ ਸਿੱਖਾਂ ਤੋਂ ਕਹਾਤੀ। ਬੀਬੀ ਬਲਜਿੰਦਰ ਕੌਰ ਇੱਕ ਸ਼ਹੀਦ ਪਰਿਵਾਰ ਦੀ ਧੀ ਆ, ਉਹ ਐਮਐਲਏ ਕਾਹਦਾ ਬਣੀ? ਉਹ ਕਹਿੰਦੀ ਮੇਰਾ ਕੀ ਕਸੂਰ ਆ ਜੇ ਮੈਂ ਇੱਕ ਸ਼ਹੀਦ ਪਰਿਵਾਰ 'ਚ ਜੰਮ ਪਈ। ਇਸੇ ਤਰੀਕੇ ਨਾਲ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਬਾਰੇ ਅਸੀਂ ਗੱਲ ਉਠਾ ਰਹੇ ਸੀ, ਕੋਈ ਇਲੈਕਸ਼ਨ ਆ ਗਈ ਸੀ ਵੀ ਇਲੈਕਸ਼ਨ ਦੇ ਵਿੱਚ ਵੋਟਾਂ ਤੋਂ ਪਹਿਲਾਂ ਇਹ ਕਰੋ ਵੀ ਭੁੱਲਰ ਸਾਹਿਬ ਵਾਲੇ ਫਾਈਲ ਤੇ ਦਸਤਖਤ ਕਰੋ, ਤਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਤੱਕ ਕਦੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦਿਆਂ ਦੀ ਇੰਨੀ ਬੇਇੱਜ਼ਤੀ ਕਦੇ ਨਹੀਂ ਕੀਤੀ ਕਿਸੇ, ਜਿੰਨੀ ਇਹਨਾਂ ਨੇ ਕੀਤੀ ਆਮ ਆਦਮੀ ਪਾਰਟੀ। ਸ਼ਰੇਆਮ ਕਹਿੰਦੇ ਵੀ ਇਹਨਾਂ ਨੂੰ ਕਿਹਨੇ ਕਿਹਾ ਸੀ ਪੰਥ ਲਈ ਲੜੋ, ਹੁਣ ਅਸੀਂ ਹਿੰਦੂਆਂ ਦੀਆਂ ਵੋਟਾਂ ਖਰਾਬ ਕਰ ਲਈਏ ਤੁਹਾਡੇ ਭੁੱਲਰ ਪਿੱਛੇ। ਜਿੰਨੀ ਗੰਦੀ ਨੀਚ ਬਿਰਤੀ ਆਮ ਆਦਮੀ ਪਾਰਟੀ ਦੀ ਸੰਘਰਸ਼ ਖਿਲਾਫ ਆ, ਕਾਂਗਰਸ ਨਾਲੋਂ ਵੀ ਭੈੜੀ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਸਾਰੇ ਨੈਰੇਟਿਵ ਦੇ ਵਿੱਚ ਪੰਥ ਲਈ, ਕੌਮ ਲਈ, ਸਿੱਖੀ ਲਈ ਕੁਝ ਨਹੀਂ ਹੈ। ਹਾਂ, ਤਮਾਸ਼ਾ ਉਹ ਬਹੁਤ ਵਧੀਆ ਕਰ ਲੈਂਦੇ ਆ। ਤਮਾਸ਼ਾ ਕਰਨ ਦੇ ਵਿੱਚ ਭਗਵੰਤ ਮਾਨ ਪੂਰਾ ਕਲਾਕਾਰ। ਉਹਨੇ 25-30 ਸਾਲ ਪਹਿਲਾਂ ਸਟੇਜ ਸੰਭਾਲੀ ਆ ਤੇ ਜਗਲਰੀ ਆਫ ਵਰਡਸ ਜਿਹਨੂੰ ਕਹਿੰਦੇ ਆ, ਸ਼ਬਦਾਂ ਦੀ ਜਾਦੂਗਰੀ, ਬਾਜੀਗਰੀ, ਉਹ ਉਹਨੂੰ ਆਉਂਦੀ ਆ ਤੇ ਧੰਨ ਧੰਨ ਕਰਾ ਦਿੰਦਾ। ਹੁਣ ਜਦੋਂ ਇੱਕ ਜੋਕਰ ਨੂੰ ਸੱਤਾ ਮਿਲੂਗੀ ਤਾਂ ਸਰਕਸ ਹੀ ਬਣੂਗਾ ਨਾ, ਸਾਰਾ ਕਸ ਸਰਕਸ ਲੱਗੀ ਹੋਈ। ਪੰਜਾਬ ਨੂੰ, ਸਿੱਖਾਂ ਨੂੰ, ਪੰਥ ਨੂੰ ਕੀ ਤਕਲੀਫ ਆ, ਕੋਈ ਮਤਲਬ ਨਹੀਂ। ਪਹਿਲਾਂ ਆਪਾਂ ਨੂੰ ਇੱਕ ਗੱਲ ਕਹੀ ਜਾਂਦੀ ਸੀ ਕਿ ਜੀ ਇੰਨੇ ਕਰੋੜ ਦਾ ਕਰਜ਼ਾ। ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ, ਉਹਨਾਂ ਨੂੰ ਇਸ ਕਰਜ਼ੇ ਬਾਰੇ ਜਦੋਂ ਸਵਾਲ ਪੁੱਛਿਆ ਜਾਂਦਾ ਸੀ ਤਾਂ ਉਹ ਵਿਚਾਰੇ ਘਿਰਜੇ ਜਾਂਦੇ ਸੀ।
ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਦੱਸਿਆ, ਅਕਲ ਦਿੱਤੀ ਆ ਬਾਕੀਆਂ ਨੂੰ ਵੀ ਐਂ ਕਹੀਦਾ ਹੁੰਦਾ। ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਹੁਣੀ ਨਵੀਆਂ ਸੁਰਲੀਆਂ ਛੱਡਣ ਆਏ, ਕਹਿੰਦੇ ਵੀ ਕਰਜ਼ਾ ਤਾਂ ਅਮਰੀਕਾ ਕੈਨੇਡਾ ਤੇ ਆ, ਇੰਡੀਅਨ ਸਰਕਾਰ ਤੇ ਆ, ਭਾਰਤ ਦੇ ਕਿਹੜੇ ਸੂਬੇ ਦੀ ਸਰਕਾਰ ਆ ਜੀ ਤੇ ਕਰਜ਼ਾ ਨਹੀਂ, ਚੱਕੀ ਚੱਲੋ। ਹਰ 6 ਮਹੀਨਿਆਂ ਬਾਅਦ ਆ ਜਾਂਦਾ ਵੀ ਇੰਨੇ ਕਰੋੜ ਦਾ ਕਰਜ਼ਾ ਹੋਰ ਚੱਕਦੇ। ਇਸ ਕਰਜ਼ੇ ਦਾ ਪੰਜਾਬ ਨੂੰ ਜੇ ਕੋਈ ਫਾਇਦਾ ਹੋਇਆ ਤਾਂ ਸਾਨੂੰ ਤਾਂ ਦਿਖਿਆ ਨਹੀਂ। ਇਹ ਜ਼ਰੂਰ ਆ ਬਈ ਹਰ ਗੱਡੀ ਤੇ, ਗਲਾਸ ਤੇ, ਕੰਧ ਤੇ, ਜਿੱਥੇ ਜਿੱਥੇ ਭਗਵੰਤ ਮਾਨ ਪਹਿਲਾਂ ਲੋਕਾਂ ਨੂੰ ਡਰਾਮੇ ਕਰਕੇ ਹਸਾਉਂਦਾ ਹੁੰਦਾ ਸੀ ਕਿ ਬਾਦਲ ਦੀ ਫੋਟੋ ਆ, ਹੁਣ ਉੱਥੇ ਉੱਥੇ ਹੀ ਭਗਵੰਤ ਮਾਨ ਦੀ ਫੋਟੋ ਪੂਰੀ ਤਰ੍ਹਾਂ ਫਲੈਕਸਾਂ ਨਾਲ ਪੰਜਾਬ ਭਰਤਾ ਤੇ ਇਹਨੂੰ ਸਮਝਦੇ ਆ ਵੀ ਤਰੱਕੀ ਹੋ। ਇਹ ਤਾਂ ਉਵੇਂ ਦੀ ਗੱਲ ਆ ਵੀ ਜਿਵੇਂ ਕੋਈ ਬੰਦਾ ਕੰਧਾਂ ਉੱਤੇ ਲਿਖ ਦੇਵੇ ਤਰੱਕੀ ਤਰੱਕੀ ਤਰੱਕੀ, ਤੇ ਸਾਰੀਆਂ ਕੰਧਾਂ ਤੇ ਤਰੱਕੀ ਦੇਖ ਕੇ ਆਪਾਂ ਮੰਨੀਏ ਵੀ ਤਰੱਕੀ ਹੋ ਗਈ। ਏਦਾਂ ਤਰੱਕੀ ਨਹੀਂ ਹੋਈ। ਸੋ ਇਸ ਤਰ੍ਹਾਂ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਜਾਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਜਾਂ ਹੋਰ ਸਾਰੇ ਮਸਲੇ ਆ, ਉਹਨਾਂ ਦੀ ਤਾਂ ਕਦੇ ਗੱਲ ਹੀ ਨਹੀਂ ਕਰ ਸਕਦੇ, ਨਾ ਕਦੇ ਕੀਤੀ ਹੈ, ਨਾ ਇਹਨਾਂ ਨੂੰ ਸਮਝ ਆ ਮੁੱਦਿਆਂ ਦੀ। ਜਦੋਂ ਵੀ ਕੇਂਦਰ ਦੀ ਕੋਈ ਵੱਡੀ ਮੀਟਿੰਗ ਸੱਦੀ ਹੁੰਦੀ ਆ, ਉਦੋਂ ਇੱਥੇ ਪੰਜਾਬ ਦੇ ਵਿੱਚ ਭਲੇ ਲੋਕ ਅਰਦਾਸਾਂ ਕਰਨ ਲੱਗੇ ਹੁੰਦੇ ਨੇ ਵੀ ਕੋਈ ਹੋਰ ਨਾ ਚੰਦ ਚਾੜ ਦੇਵੇ। ਇੱਕ ਵਾਰੀ ਰਾਜਸਥਾਨ ਦੇ ਵਿੱਚ ਮੀਟਿੰਗ ਹੋਈ, ਹਰਿਆਣੇ ਨੇ ਆਪਦੇ ਹਿਸਾਬ ਨਾਲ ਗੱਲ ਆਖੀ ਕਿ ਸਾਨੂੰ ਵੱਖਰੀ ਰਾਜਧਾਨੀ ਬਣਾਉਣ ਲਈ ਥਾਂ ਦਿੱਤੀ ਜਾਵੇ, ਸਾਨੂੰ ਖਰਚਾ ਦਿੱਤਾ ਜਾਵੇ। ਹੁਣ ਕੇਂਦਰ ਸਰਕਾਰ ਜੇਕਰ ਉਹਨਾਂ ਨੂੰ ਰਾਜਧਾਨੀ ਬਣਾਉਣ ਲਈ ਥਾਂ ਦਿੰਦੀ ਆ, ਖਰਚਾ ਦਿੰਦੇ ਆ, ਆਪਣਾ ਖਹਿੜਾ ਛੁੱਟਦਾ, ਆਪਾਂ ਕੀ ਲੈਣਾ ਵਿੱਚੋਂ। ਪਰ ਮੁੱਖ ਮੰਤਰੀ ਭਗਵੰਤ ਮਾਨ ਅਕਲ ਜ਼ਿਆਦਾ ਨਾ, ਕਹਿੰਦਾ ਫਿਰ ਸਾਨੂੰ ਵੀ ਥਾਂ ਦਿਓ, ਸਾਨੂੰ ਵੀ ਖਰਚਾ ਦਿਓ। ਲੋਕਾਂ ਨੇ ਲਾਹਣਤਾਂ ਪਾਈਆਂ ਵੀ ਆਪਣੀ ਤਾਂ ਰਾਜਧਾਨੀ ਆਪਣੇ ਕੋਲ ਆ, ਆਪਾਂ ਤਾਂ ਇੱਕੋ ਗੱਲ ਕਹਿਣੀ ਆ ਕਿ ਸਾਡੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਾਡੇ ਕੋਲ ਆ। ਤੁਸੀਂ ਉਦੋਂ ਕਿਹਾ ਸੀ ਵੀ ਇੰਨੇ ਸਾਲ ਲਈ, 4-5 ਸਾਲ ਲਈ ਸਾਡਾ ਵਕਤ ਟਪਾ ਦਿਓ, ਹੁਣ ਤੁਸੀਂ ਇੱਥੇ ਕਬਜ਼ਾ ਹੀ ਕਰਕੇ ਬਹਿ ਗਏ, ਤੁਸੀਂ ਇੱਥੋਂ ਤਿੱਤਰ ਹੋਵੋ ਚੰਡੀਗੜ੍ਹ। ਪਰ ਜੇਕਰ ਮੁੱਦਿਆਂ ਦੀ ਕੋਈ ਅਕਲ ਸਮਝ ਹੋਵੇ ਫੇਰ ਆ ਨਾ। ਹੁਣ ਪਿੰਡ ਦੇ ਵਿੱਚ ਮੋੜਾਂ ਤੇ ਬੈਠਣ ਵਾਲੇ ਬੁੜਿਆਂ ਦੇ ਵਿੱਚ ਕਈ ਠੇਠਰ ਬੁੜੇ ਹੁੰਦੇ ਆ ਜਿਨ੍ਹਾਂ ਨੂੰ ਗੱਲ ਬੜੀ ਚੱਕਵੀਂ ਆਉਂਦੀ ਹੁੰਦੀ। ਉਹਨਾਂ ਨੇ ਪਿੰਡ ਦੀ ਹਰ ਤੱਤੀ ਠੰਡੀ ਦੁੱਖ ਸੁੱਖ ਦੀ ਕੋਈ ਗੱਲ ਹੋਵੇ, ਉਹਨਾਂ ਨੇ ਉਹਨੂੰ ਚਟਕਾਰੇ ਲਾ ਕੇ ਜਦੋਂ ਉੱਥੇ ਸੁਣਾਉਣਾ ਤਾਂ ਮੰਡੀਰ ਜਾਂ ਜਿਹੜੇ ਵਿਹਲੜ ਕਿਸਮ ਦੇ ਜਿਨ੍ਹਾਂ ਨੂੰ ਸਾਰਾ ਪਿੰਡ, ਉਹਨਾਂ ਨੇ ਉੱਥੇ ਰੌਣਕਾਂ ਲਾਈ ਹੁੰਦੀ ਤੇ ਲੋਕ ਕਹਿੰਦੇ ਆ ਵੀ ਬੱਲੇ ਬੱਲੇ ਫਲਾਣੇ ਨੇ ਅੱਜ ਰੌਣਕ ਲਾਈ। ਸੋ ਰੌਣਕ ਜੇ ਲਾਉਣੀ ਹੋਵੇ ਫਿਰ ਤਾਂ ਭਗਵੰਤ ਮਾਨ ਬਹੁਤ ਕਮਾਲ ਬੰਦਾ, ਪਰ ਰੌਣਕਾਂ ਨਾਲ ਪੰਜਾਬ ਦਾ ਜਾਂ ਪੰਥ ਦਾ ਜਿਹੜਾ ਦੁੱਖ ਵਾ ਉਹ ਥੋੜੀ ਦੂਰ ਹੋ ਜਾਣਾ। ਰੌਣਕੀ ਬੰਦਾ ਵਧੀਆ ਹੁੰਦਾ, ਦੁੱਖ ਦੇ ਵੇਲੇ, ਉਹਦੀ ਤਕਲੀਫ ਦੇ ਵੇਲੇ ਹੀਲਿੰਗ ਕਰਨ ਲਈ ਉਹਦੀ ਗੱਡੀ 'ਚ ਰੀਲ ਲਾ ਲਓ, ਉਹ ਬਹੁਤ ਠੀਕ ਆ, ਲਾ ਲਓ, ਸੁਣ ਲਓ ਉਹਦੀ ਰੀਲ, VCR ਤੇ ਸਕਿੱਟਾਂ ਸੁਣ ਲਓ। ਪਰ ਐਡੀ ਵੱਡੀ ਅਹਿਮ ਜ਼ਿੰਮੇਵਾਰੀ ਭਗਵੰਤ ਮਾਨ ਨੂੰ ਦੇਣ ਤੋਂ ਬਾਅਦ, ਅੱਜ 5 ਸਾਲ ਮੁੱਖ ਮੰਤਰੀ ਦੀ ਪੋਸਟ ਤੇ ਬੈਠਣ ਤੋਂ ਬਾਅਦ, ਅੱਜ ਤਾਂ ਪੁੱਛਣਾ ਬਣਦਾ ਹੈ ਕਿ ਜਿਹੜੇ ਬੰਦੇ ਪਹਿਲਾਂ 5 ਸਾਲ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇੱਕ ਮੌਕਾ ਤਾਂ ਦੇ ਕੇ ਦੇਖੋ, ਹੁਣ ਤਾਂ ਮੰਨ ਲਓ ਵੀ ਸਿਰ 'ਚ ਸਵਾਹ ਪਾਈ ਹੈ ਇਹਨੇ ਪਿੰਡ। ਫਿਰ ਇਹੀ ਬਿਮਾਰੀ ਕੇਜਰੀਵਾਲ ਵਾਰੀ ਪਈ ਸੀ ਲੋਕਾਂ ਨੂੰ ਕਿ ਕੇਜਰੀਵਾਲ ਨੂੰ ਇੱਕ ਮੌਕਾ ਦੇ ਕੇ ਦੇਖੋ। ਸਾਰੇ ਭਾਰਤ ਨੇ ਉਹਨੂੰ ਮੂੰਹ ਨਹੀਂ ਲਾਇਆ, ਪਰ ਪੰਜਾਬੀਆਂ ਨੇ, ਸਿੱਖਾਂ ਨੇ, ਸ਼ਰਮ ਆਉਂਦੀ ਆ ਕਿ ਸਾਡੇ ਕਹਿੰਦੇ ਕਹਾਉਂਦੇ ਵਿਦਵਾਨ ਸੱਜਣ ਉਹ ਇਹਨੂੰ ਵੈਲਕਮ ਕਰਦੇ ਰਹੇ। ਕਹਿੰਦੇ ਕਹਾਉਂਦੇ ਜੱਥੇ ਤੇ ਜੱਥੇਦਾਰਾਂ ਨੇ ਸਰੋਪੇ ਪਾਏ ਕੇਜਰੀਵਾਲ ਨੂੰ, ਤੇ ਨਤੀਜਾ ਕੀ ਨਿਕਲਿਆ ਕਿ ਉਹਨੇ ਪਿਛਲੇ 5-10 ਸਾਲਾਂ ਤੋਂ ਜਿਵੇਂ ਸਾਡੀ ਕੌਮ ਨੂੰ ਜਲੀਲ ਕੀਤਾ, ਜਿਵੇਂ ਸਾਡੀ ਧਰਤੀ ਨੂੰ ਪਲੀਤ ਕੀਤਾ, ਉਹ ਚੇਤੇ ਆ ਕਦੇ?
ਬੜੇ ਲੰਮੇ ਅਰਸੇ ਤੋਂ ਪੰਜਾਬ ਦੀ ਧਰਤੀ ਉੱਤੇ ਇੱਕ ਵਰਗ ਵਾ ਜਿਹੜਾ ਹਮੇਸ਼ਾ ਪੰਜਾਬ ਦੇ ਉਲਟ ਚੱਲ। ਕਾਂਗਰਸ ਦੇ ਆਗੂ, ਬਾਦਲ ਦਲ ਜਾਂ ਅਕਾਲੀ ਦਲ ਦੇ ਆਗੂ ਸਿੱਖਾਂ ਦੇ ਰੋਹ ਤੋਂ ਡਰਦੇ ਉਹਨਾਂ ਨੂੰ ਮਿਲਣ ਗਿਲਣ ਤੋਂ ਗਰੇਜ਼ ਕਰਦੇ ਆ, ਪਬਲਿਕਲੀ ਮਿਲਣ ਤੋਂ ਗਰੇਜ਼ ਕਰਦੇ ਆ। ਬੀਜੇਪੀ ਮਾਰਕਾ ਸੋਚ ਵਾਲੇ ਹਿੰਦੂ ਅੱਤਵਾਦ ਨੂੰ ਪ੍ਰਣਾਏ ਹੋਏ ਇਹਨਾਂ ਆਗੂਆਂ ਨੂੰ ਛੇਤੀ ਕੀਤੇ ਕੋਈ ਮੂੰਹ ਨਹੀਂ ਲਾਉਂਦਾ। ਉਹੀ ਧਿਰ ਜਿਹਨੇ 1981 ਚ ਕਿਹਾ ਸੀ ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ, ਊੜਾ ਐੜਾ ਨਹੀਂ ਪੜੇਂਗੇ, ਜੂੜਾ ਜੂੜੀ ਕਾਟ ਧਰੇਂਗੇ। ਜਿਨ੍ਹਾਂ ਨੇ ਪੰਜਾਬ ਨੂੰ ਲਾਂਬੂ ਲਾਏ, ਉਸ ਧਿਰ ਦੇ ਵਿੱਚ ਲక్ష్ਮੀ ਕਾਂਤਾ ਚਾਵਲਾ ਤੇ ਜਗਦੀਸ਼ ਤਾਂਗੜੀ, ਪਵਨ ਕੁਮਾਰ ਪਟਿਆਲੇ ਵਾਲਾ, ਇਹ ਪੰਜਾਬ ਦੇ ਵਿੱਚ 50-60 ਬੰਦੇ। ਛੇਤੀ ਕੀਤੇ ਬਾਦਲ ਧੜੇ ਵਾਲੇ ਆਗੂ ਮਿਲਦੇ ਨਹੀਂ ਇਹਨਾਂ ਨੂੰ, ਤੇ ਜੇ ਮਿਲਣ ਤਾਂ ਇਹਨਾਂ ਨੂੰ ਬਿਰਤਾ ਪਈ ਰਹਿੰਦੀ ਆ ਵੀ ਸਾਨੂੰ ਹੁਣ ਧੀ ਭੈਣ ਇੱਕ ਕਰੂ ਦੁਨੀਆ ਪੰਜਾਬ, ਵੀ ਇਹਨਾਂ ਨੇ ਗੰਦੇ ਲੋਕਾਂ ਨੇ ਪੰਜਾਬ ਦਾ ਸਵਾਰਿਆ ਕੀ ਹੈ, ਤੁਸੀਂ ਇਹਨਾਂ ਨੂੰ ਜੱਫੀਆਂ ਪਾਉਂਦੇ। ਕਾਂਗਰਸ ਵਾਲਿਆਂ ਦਾ ਬੜਾ ਦਿਲ ਕਰਦਾ ਉਹ ਵੀ ਬਚ ਕੇ ਪੈਰ ਧਰਦੇ, ਪਰ ਕੇਜਰੀਵਾਲ ਪੰਜਾਬ ਆਇਆ, ਅੰਮ੍ਰਿਤਸਰ ਪਹੁੰਚਿਆ ਤੇ ਸਿੱਧਾ ਪਹੁੰਚਿਆ ਲక్ష్ਮੀ ਕਾਂਤਾ ਚਾਵਲਾ ਦੇ ਘਰੇ, ਫੋਟੋਆਂ ਪਾ ਕੇ ਮੀਡੀਆ ਨੂੰ ਦੱਸਿਆ। ਉਹਦਾ ਕੀ ਅਰਥ ਵਾ? ਉਹਦਾ ਅਰਥ ਇੱਕੋ ਹੀ ਆ ਕਿ ਮੈਨੂੰ ਸਿੱਖੋ ਤੁਹਾਡੀ ਕੱਖ ਪਰਵਾਹ ਨਹੀਂ, ਤੁਹਾਡੇ ਪੈਸੇ ਤੇ ਦਿੱਲੀ ਸਰਕਾਰ ਬਣਾਈ, ਤੁਹਾਡੇ ਪੈਸੇ ਤੇ ਪੰਜਾਬ ਸਰਕਾਰ ਬਣਾਈ। ਆ ਬੈਠਾ ਮੈਂ ਉਸ ਜਨਾਨੀ ਕੋਲੇ ਜਿਹੜੀ ਹਰ ਵੇਲੇ ਸਿੱਖਾਂ ਦਾ ਜਲੂਸ ਕੱਢਦੀ, ਜਿਹੜੀ ਹਰ ਵੇਲੇ ਦਰਬਾਰ ਸਾਹਿਬ ਦੇ 6 ਜੂਨ ਵਾਲੇ ਘੱਲੂ ਘਾਰੇ ਦੇ ਵਾਲੇ ਦਿਨ ਢੋਲ ਵਜਾ ਕੇ ਜਲੇਬੀਆਂ ਵੰਡਦੀ ਹੁੰਦੀ ਆ ਦਰਬਾਰ ਸਾਹਿਬ ਦੇ ਮੂਹਰੇ ਖੜੀ। ਇਹਨਾਂ ਨੇ ਜਸਵੀਰ ਸਿੰਘ ਗੜੀ ਨਾਂ ਦੇ ਇੱਕ ਨੌਜਵਾਨ ਨੂੰ, ਜਿਹੜਾ ਬਹੁਜਨ ਸਮਾਜ ਪਾਰਟੀ ਚ ਸੀ, ਉਹਨੂੰ ਸ਼ੈਡਿਊਲਡ ਕਾਸਟ ਕੋਈ ਕਮਿਸ਼ਨ ਬਣਾ ਕੇ ਉਹਦਾ ਚੇਅਰਮੈਨ ਬਣਾਇਆ। ਉਹਦੀਆਂ ਪਿੱਛੇ ਜੇ ਫੋਟੋਆਂ ਆਈਆਂ, ਉਹ ਜਗਦੀਸ਼ ਤਾਂਗੜੀ ਦੇ ਘਰੇ ਉਹਦੇ ਮੁੰਡੇ ਕੋਲ, ਸੁਨੀਲ ਤਾਂਗੜੀ ਕੋਲ ਬੈਠਾ। ਜਗਦੀਸ਼ ਤਾਂਗੜੀ ਨੇ ਲੁਧਿਆਣੇ ਦੀ ਗੁੜ ਮੰਡੀ ਚ ਜੋ ਕਹਿਰ, ਜੋ ਸਿੱਖਾਂ ਦੇ ਉਲਟ ਹਾੜਕੂ ਲਹਿਰ ਦੇ ਪੂਰੇ ਜੋਬਨ ਦੇ ਮੌਕੇ ਵੀ ਗੁੜ ਮੰਡੀ ਦੇ ਵਿੱਚ ਤੇ ਇੱਥੇ ਬਟਾਲੇ ਚੱਕਰੀ ਬਾਜ਼ਾਰ ਦੇ ਵਿੱਚ ਪਟਿਆਲੇ ਪਵਨ ਕੁਮਾਰ ਗੁਪਤਾ ਨੇ ਜੋ ਕੁਝ ਕੀਤਾ ਉਹ ਕਿਸੇ ਨੂੰ ਭੁੱਲਿਆ? ਨਰਿੰਦਰ ਕੁਮਾਰ ਬਿੱਲੇ ਦੀਆਂ ਕਰਤੂਤਾਂ ਇੱਥੇ ਭੁੱਲਿਆ ਲੋਕ? ਅੰਮ੍ਰਿਤਸਰ ਸਟੇਟ ਦੇ ਹੱਥ ਚੋਕੇ ਬਣ ਕੇ ਇਹਨਾਂ ਨੇ ਸਦਾ ਪੰਜਾਬ ਨੂੰ ਲਾਂਬੂ ਲਾਏ, ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿੰਦੀ ਸਾਡਾ ਇਹਨਾਂ ਬਿਨਾਂ ਗੁਜ਼ਾਰਾ ਹੀ ਨਹੀਂ। ਉਹ ਹਰ ਪੁੱਠੀ ਸਿੱਧੀ ਕਰਤੂਤ ਕਰਦੇ, ਤੇ ਬੜਾ ਲੋਕਾਂ ਨੂੰ ਵਹਿਮ ਸੀਗਾ ਵੀ ਇਹ ਤਾਂ ਜੀ ਖਾਲਿਸਤਾਨੀਆਂ ਦੇ, ਸਿੱਖਾਂ ਦੇ ਬੜੇ ਹਮਦਰਦ ਬਣ ਸਕਦੇ ਆ। ਜਿਨ੍ਹਾਂ ਨੇ ਪੈਸਾ ਖਰਚਿਆ ਉਹਨਾਂ ਨੂੰ ਆਪਦੇ ਕੋਲੋਂ ਆਪ ਹੀ ਸਵਾਹ ਲੈ ਕੇ ਸਿਰ 'ਚ ਪਾ ਲੈਣੀ ਚਾਹੀਦੀ ਹੈ ਕਿ ਆ ਜਿਹੜਾ ਇੱਥੇ ਚੱਲ ਰਿਹਾ ਕੇਜਰੀਵਾਲ ਦਾ ਏਕ ਸ਼ਾਮ ਸ਼ਿਵ ਕੇ ਨਾਮ, ਕਦੇ ਤੁਸੀਂ ਪੰਥ ਲਈ, ਪੰਜਾਬ ਲਈ ਇਹਨਾਂ ਲੋਕਾਂ ਤੋਂ ਕੋਈ ਚੱਜ ਹੱਲ ਦੀ ਗੱਲ ਸੁਣੀ ਹੈ? ਕਹਿੰਦੇ ਅਸੀਂ ਮੰਦਿਰ ਬਣਾਉਣਾ। ਪਹਿਲਾਂ ਮੰਦਿਰ ਦੀ ਗੱਲ ਹੀ ਕਰ ਲਈਏ, ਜਿਹੜਾ ਕਹਿੰਦੇ ਆ ਜੀ ਅਸੀਂ ਇੰਨੇ ਕਰੋੜ ਲਾ ਕੇ, ਉਹ ਪੈਸਾ ਜਿਹੜਾ ਉਹ ਪੰਜਾਬ ਦੇ ਸਿਰ ਕਰਜ਼ਾ ਚੜ੍ਹਨਾ, ਪੰਜਾਬ ਦਾ ਗੱਡਾ ਖੜਾ ਵਾ ਵੀ ਕੇਜਰੀਵਾਲ ਮੰਦਿਰ ਬਣਾਊਗਾ, ਇੱਥੇ ਆਮ ਆਦਮੀ ਪਾਰਟੀ ਕੋਈ ਮੰਦਿਰ ਬਣਾਊਗਾ। ਮੰਦਿਰ, ਗੁਰਦੁਆਰੇ ਜਾਂ ਹੋਰ ਚੀਜ਼ਾਂ ਨੇ, ਇਹ ਉਸ ਧਰਮ ਦੇ ਲੋਕਾਂ ਦਾ ਕੰਮ ਹੈ, ਸਰਕਾਰਾਂ ਦਾ ਕੰਮ ਨਹੀਂ ਹੈਗਾ ਵੀ ਸਰਕਾਰ ਬਣਾਵੇ। ਪੰਜਾਬ ਦੇ ਸਿਰ ਤੇ ਕਰਜ਼ਾ ਚੜ ਰਿਹਾ, ਇਹਨਾਂ ਨੂੰ ਮੰਦਿਰ ਸੁੱਝਦੇ ਆ। ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬ੍ਰਾਹਮਣਵਾਦ ਦਾ ਕਬਜ਼ਾ ਹੋਇਆ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਦਾ ਵੇਲਾ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਨੇ ਉਸ ਮੌਕੇ ਅਕਾਲ ਤਖਤ ਸਾਹਿਬ ਦੇ ਸਰਵਰਾ ਗਿਆਨੀ ਅਰੂੜ ਸਿੰਘ ਨੇ, ਜੋ ਉਸ ਮੌਕੇ ਦਾ ਮਾਹੌਲ ਸੀ ਉਹਦੇ ਹਿਸਾਬ ਨਾਲ ਅੰਗਰੇਜ਼ ਅਧਿਕਾਰੀਆਂ ਨਾਲ ਮੇਲ ਮਿਲਾਪ ਕਰਦਿਆਂ ਹੋਇਆਂ, ਤੇ ਹੋਰ ਜਿਹੜੇ ਉਸ ਮੌਕੇ ਦੇ ਆਗੂ ਸੀ, ਮਜੀਠੀਆ ਸਰ ਸੁੰਦਰ ਸਿੰਘ ਮਜੀਠੀਆ ਤੇ ਭਾਈ ਕਾਹਨ ਸਿੰਘ ਨਾਭਾ ਤੇ ਹੋਰ ਬਹੁਤ ਸਾਰੇ
ਬਹੁਤ ਲੋਕਾਂ ਦਾ ਅੱਡ-ਅੱਡ ਤਰੀਕੇ ਦਾ ਯੋਗਦਾਨ ਹੈ। ਅੰਗਰੇਜ਼ ਹਕੂਮਤ ਨੂੰ ਕਾਇਲ ਕੀਤਾ ਕਿ ਬਾਹਮਣਾਂ ਤੋਂ, ਮਹੰਤਾਂ ਤੋਂ ਸਾਡੇ ਧਰਮ ਨੂੰ, ਧਰਮ ਅਸਥਾਨਾਂ ਨੂੰ ਖਤਰਾ ਹੈ। ਤੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਬਾਹਮਣਾਂ ਦੀਆਂ ਰੱਖੀਆਂ ਹੋਈਆਂ ਉਹ ਸਾਰੀਆਂ ਮੂਰਤੀਆਂ ਚੱਕਣੀਆਂ ਨੇ। ਆਖਰ ਗਿਆਨੀ ਅਰੂੜ ਸਿੰਘ ਤੇ ਹੋਰ ਸਿੱਖਾਂ ਦੀ ਮਿਹਨਤ ਨੂੰ ਰੰਗ ਲੱਗਿਆ। ਗਿਆਨੀ ਅਰੂੜ ਸਿੰਘ ਦੀਆਂ ਜਿੱਥੇ ਜਿੱਥੇ ਗਲਤੀਆਂ ਨੇ ਉਹ ਆਪਾਂ ਨੂੰ ਪਤਾ, ਪਰ ਜਿਹੜਾ ਚੰਗਾ ਕੀਤਾ ਉਹਦੀ ਆਪਾਂ ਗੱਲ ਕਰ। ਉਹ ਸਾਰੀਆਂ ਮੂਰਤੀਆਂ ਜਦੋਂ ਬਾਹਰ ਕੱਢ ਦਿੱਤੀਆਂ, ਇਹ ਚੱਕ ਲਿਆਏ ਤੇ ਹਿੰਦੂਆਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਦੁਰਗਿਆਣਾ ਮੰਦਿਰ ਬਣਾ ਲਿਆ। ਦੁਰਗਿਆਣਾ ਮੰਦਿਰ 1905-10 ਦੇ ਗੇੜ ਚ ਬਣਿਆ। ਜਦੋਂ ਇਹ ਮੰਦਿਰ ਬਣਿਆ ਉਦੋਂ ਪਹਿਲਾਂ ਉਸ ਥਾਂ ਤੇ ਮੰਦਿਰ ਜਾਂ ਹਿੰਦੂਆਂ ਦਾ ਕੁਝ ਵੀ ਨਹੀਂ ਸੀ। ਹੁਣ ਉਹ ਕਹਿੰਦੇ ਆ ਜੀ ਇਹ ਤਾਂ ਪੁਰਾਤਨ ਮੰਦਿਰ ਆ, ਹਜ਼ਾਰਾਂ ਸਦੀਆਂ ਪੁਰਾਣਾ। ਇਹ ਤਾਂ ਉਹਨਾਂ ਦੀ ਪੱਕੀ ਆਦਤ ਆ। ਕਰਤੂਤ ਇਹ ਕੀਤੀ ਕਿ ਬਿਲਕੁਲ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਉਵੇਂ ਦਾ ਉਹਨਾਂ ਨੇ ਬਣਾਇਆ, ਮੁਕਾਬਲੇ ਤੇ ਬਣਾਇਆ। ਹਿੰਦੂਆਂ ਅਤੇ ਸਿੱਖਾਂ ਦੇ ਵਿਚਾਲੇ ਡਿਵੀਜ਼ਨ ਪਾਉਣ ਦਾ ਕੰਮ ਚੱਲਿਆ। ਹੁਣ ਇਹ ਤੋਂ ਇੱਕ ਗੱਲ ਸਮਝੋ, ਉਹ ਕਹਿੰਦੇ ਆ, ਬਾਹਮਣ ਕਹਿੰਦੇ ਆ, ਹਿੰਦੂ ਕਹਿੰਦੇ ਆ, ਜਾਂ ਤਾਂ ਅਸੀਂ ਤੁਹਾਡੇ ਧਰਮ ਨੂੰ ਪਲਿਊਟ ਕਰਾਂਗੇ, ਪਲੀਤ ਕਰਾਂਗੇ, ਇਹਦੇ ਚ ਬਾਹਮਣਵਾਦ ਦੀ ਲੇਪ ਚਾੜਾਂਗੇ ਤੇ ਤੁਹਾਨੂੰ ਮਨਜ਼ੂਰ ਕਰਨਾ ਪਊਗਾ, ਅਸੀਂ ਮੂਰਤੀਆਂ ਅੰਦਰ ਤੁਹਾਡੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਲਾਵਾਂਗੇ। ਜੇ ਨਹੀਂ ਤਾਂ ਅਸੀਂ ਤੁਹਾਡੇ ਧਰਮ ਦੇ ਸ਼ਰੀਕ ਵਜੋਂ ਬਰਾਬਰ ਮੁਕਾਬਲੇ ਤੇ ਦੁਰਗਿਆਣਾ ਮੰਦਿਰ ਬਣਾਵਾਂਗੇ। ਤੇ ਉਸ ਗੱਲ ਦਾ ਪੰਡਤ ਮਦਨ ਮੋਹਨ ਮਾਲਵੀਆ ਨਾਲ ਜਿਹੜਾ ਸੰਬੰਧ ਆ ਉਹਨੂੰ ਚੇਤੇ ਕਰਕੇ ਜਿਹੜੇ ਸਾਡੇ ਸਿੱਖ ਆਗੂ ਉਹਦੇ ਘਨੇੜੇ ਚੜੇ ਰਹੇ ਆ ਮਾਲਵੀਆ ਦੇ, ਜਿਹਨੇ ਸਾਡੇ ਵਿਹੜੇ 'ਚ ਹਿੱਕ ਤੇ ਸਾਡੇ ਬਰੋਟਾ ਲਾਇਆ, ਉਹਨਾਂ ਨੂੰ ਕਿਹੜੀ ਅਕਲ ਮੌਤ ਕੀ ਕਹਦੀ ਉਹਨਾਂ ਨੂੰ ਜੀ? ਉਹੋ ਜਿਹੇ ਹੁਣ ਤੁਰੇ ਫਿਰਦੇ। ਹੁਣ ਦੁਰਗਿਆਣੇ ਮੰਦਿਰ ਵਾਂਗੂ ਆਮ ਆਦਮੀ ਪਾਰਟੀ ਵਾਲੇ ਜਿਹੜਾ ਮੰਦਿਰ ਬਣਾਉਣਾ ਚਾਹੁੰਦੇ ਆ, ਉਹਦੀ ਖੇਡ ਕੀ ਆ? ਜਦੋਂ ਆਪਾਂ ਦੁਨੀਆ ਭਰ ਦੇ ਵਿੱਚ ਕਿਸੇ ਵੀ ਮੁਲਕ 'ਚ ਗਏ ਆ, ਆਪਾਂ ਆਪਣੀ ਸਿਆਸਤ ਨੂੰ, ਧਰਮ ਅਤੇ ਸਿਆਸਤ ਸਾਡੀ ਇਕੱਠੀ ਚੱਲਦੀ। ਸਿੱਖ ਦੁਨੀਆ ਦੇ ਕਿਸੇ ਕੋਨੇ 'ਚ ਜਾਣ ਪਹਿਲਾਂ ਗੁਰਦੁਆਰਾ ਸਾਹਿਬ ਉਸਾਰਦੇ। ਤੇ ਹਰ ਧਰਤੀ ਦੇ ਉੱਤੇ ਥੋੜੀਆਂ ਬਹੁਤੀਆਂ ਮੁਸ਼ਕਲਾਂ ਆਉਂਦੀਆਂ ਨੇ, ਪਰ ਸਿੱਖ ਜਦੋਂ ਗੁਰੂ ਸਾਹਿਬਾਨ ਦੇ ਦੱਸੇ ਫਲਸਫੇ ਅਨੁਸਾਰ ਚੱਲਦੇ ਆ ਤਾਂ ਉਸ ਧਰਤੀ ਦੇ ਲੋਕ ਕਹਿੰਦੇ ਆ ਵੀ ਗੁਰਦੁਆਰਾ ਸਾਹਿਬ ਬਹੁਤ ਚੰਗੀ ਚੀਜ਼ ਆ, ਇੱਥੋਂ ਸਾਨੂੰ ਭੁੱਖੇ ਨੂੰ ਲੰਗਰ ਮਿਲਦਾ, ਫ੍ਰੀ ਕਿਚਨ ਕਹਿੰਦੇ ਆ, ਉਹ ਹੋਰ ਸਹੂਲਤਾਂ ਮਿਲਦੀਆਂ, ਚੰਗੀ ਗੱਲ। ਜਦੋਂ ਸਮਾਂ ਪਾ ਕੇ ਉਸ ਗੁਰਦੁਆਰੇ ਤੋਂ ਸਿੱਖ ਆਪਦੇ ਹੋਰ ਕਾਰਜਾਂ ਲਈ ਸੇਧ ਲੈਂਦੇ ਆ, ਉੱਥੇ ਇਕੱਠੇ ਹੁੰਦੇ ਆ, ਤਾਂ ਉਦੋਂ ਸਾਨੂੰ ਉਸ ਗੁਰਦੁਆਰੇ ਦਾ ਉਸਾਰਨ ਵਾਲਾ ਚੇਤੇ ਨਹੀਂ ਆਉਂਦਾ ਵੀ ਕਿਹਨੇ ਸ਼ੁਰੂ ਕੀਤੀ ਸੀ। ਸਾਨੂੰ ਇਹ ਚੇਤੇ ਆਉਂਦਾ ਵੀ ਸ਼ੁਕਰ ਆ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਦੁਆਰਾ ਸਾਹਿਬ ਦਾ ਇੱਕ ਕਨਸੈਪਟ ਦਿੱਤਾ। ਦੁਨੀਆ ਭਰ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬਾਨ ਸਾਡੇ ਭਾਈਚਾਰੇ ਦੇ ਲਈ ਬਹੁਤ ਕੰਮ ਆਉਂਦੇ। ਦੂਜੇ ਪਾਸੇ ਸਾਰੀ ਮਨੁੱਖਤਾ ਨੂੰ ਵੀ ਉਹ ਕੰਮ ਆਉਂਦੇ। ਆ ਹੁਣੇ ਬੰਗਲਾ ਸਾਹਿਬ ਗੁਰਦੁਆਰੇ ਦੇ ਦੁਨੀਆ ਭਰ ਨੇ ਦੇਖਿਆ ਵੀ ਕਿਵੇਂ ਉੱਥੇ ਪ੍ਰਦਰਸ਼ਨਕਾਰੀ ਬੱਚੇ ਭੱਜ ਕੇ ਲੁੱਕ ਗਏ, ਵੜ ਗਏ, ਮੰਦਿਰ ਵਾਲਿਆਂ ਨੇ ਜਿੰਦੇ ਕੁੰਡੇ ਲਾ ਲਏ। ਮੰਦਿਰਾਂ ਦਾ ਕਨਸੈਪਟ ਬਿਲਕੁਲ ਵੱਖਰਾ। ਮੰਦਿਰਾਂ ਵਾਲੇ ਦੁੱਕੀ ਨਹੀਂ ਖਰਚਦੇ ਮਨੁੱਖਤਾ ਲਈ। ਮੰਦਿਰਾਂ ਵਾਲੇ ਲੰਗਰਾਂ ਦੇ ਕਨਸੈਪਟ ਤੋਂ ਬਿਲਕੁਲ ਕੋਰੇ ਆ। ਤੇ ਜਿਹੜੀ ਸਾਡੇ ਗੁਰੂ ਘਰ ਦੀ ਰਵਾਇਤ ਆ, ਉਹਦਾ ਤੇ ਮੰਦਿਰਾਂ ਦਾ ਜ਼ਮੀਨ ਅਸਮਾਨ ਦਾ ਨਹੀਂ, ਕੋਈ ਉਹਨਾਂ ਦਾ ਤਾਲਮੇਲ ਹੀ ਨਹੀਂ। ਉਹ ਬਿਲਕੁਲ ਵੱਖਰੀ ਚੀਜ਼, ਉਹ ਪ੍ਰਾਈਵੇਟ ਚੀਜ਼ ਵਾਂਗੂ ਹੁੰਦੇ ਆ। ਹੁਣ ਇਹ ਕਹਿੰਦੇ ਆ ਜੀ ਸਰਕਾਰ ਮੰਦਿਰ ਬਣਾਓ। ਜਿਹੜਾ ਮੰਦਿਰ ਆਮ ਆਦਮੀ ਪਾਰਟੀ ਦੀ ਸਰਕਾਰ ਉਸਾਰਨ ਨੂੰ ਫਿਰਦੀ ਹੈ, ਕੇਜਰੀਵਾਲ ਐਲਾਨ ਕਰ ਗਿਆ ਸੀ ਅੰਮ੍ਰਿਤਸਰ, ਉਹਦਾ ਸਾਡੀ ਪੰਜਾਬ ਦੀ ਕਿਸੇ ਵੀ ਹਿੰਦੂ ਜਮਾਤ ਨੂੰ ਵੀ ਕੋਈ ਫਾਇਦਾ ਨਹੀਂ।
ਕਿਉਂਕਿ ਮੰਦਰ ਦੇ ਵਿੱਚ ਕੋਈ ਕਿਸੇ ਕਿਸਮ ਦਾ, ਇੱਥੇ ਜਿੰਨੇ ਮੰਦਰ ਨੇ ਪੰਜਾਬ 'ਚ, ਉਹਦਾ ਕੀ ਕਿਸੇ ਨੂੰ ਫਾਇਦਾ ਹੋ ਰਿਹਾ? ਅਸਲ ਵਿੱਚ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਦੇ ਰਾਹੀਂ, ਸਾਡੇ ਪੈਸੇ ਨਾਲ ਬਣੀ ਹੋਈ ਸਰਕਾਰ ਦੇ ਰਾਹੀਂ, ਉਹ ਆਪਦੇ ਹਿੰਦੂਇਜ਼ਮ ਦੀਆਂ ਜੜ੍ਹਾਂ ਲਾ ਰਹੇ ਆ ਪੰਜਾਬ 'ਚ। ਤੇ ਜਿਹੜੀਆਂ ਜੜ੍ਹਾਂ ਇਹ ਲਾ ਰਹੇ ਨੇ ਉਹ ਹੈਗੇ ਆ ਜਗਦੀਸ਼ ਤਾਂਗੜੀ, ਲక్ష్ਮੀ ਕਾਂਤਾ ਚਾਵਲਾ ਤੇ ਇਹੋ ਜਿਹੇ ਲੋਕਾਂ ਵਾਲੀਆਂ ਜੜ੍ਹਾਂ। ਸ਼ਰੇਆਮ ਉਹ ਕਹਿੰਦਾ ਰਿਹਾ ਕਿ ਮੈਂ ਤਾਂ ਜੀ ਆਰਐਸਐਸ ਦਾ, ਅਸੀਂ ਤਾਂ ਪੱਕੇ ਬੰਦੇ। ਹੁਣ ਜਿਹੜਾ ਮਾਹੌਲ ਬਦਲ ਰਿਹਾ, ਇੰਨੇ ਲੰਮੇ ਅਰਸੇ ਤੋਂ ਆਰਐਸਐਸ ਨੇ ਮੋਦੀ ਤੰਤਰ ਦਾ ਸਾਥ ਦਿੱਤਾ ਤੇ ਹੁਣ ਲੋਕਾਂ ਨੂੰ ਲੱਗਦਾ ਆ, ਖਾਸ ਤੌਰ ਤੇ ਜੈਨਜੀ ਵਾਲੇ ਰੌਲੇ ਗੋਲੇ ਤੋਂ ਬਾਅਦ, ਕਿ ਉਹਨਾਂ ਨੇ ਆਪਦੀ ਬੀ ਟੀਮ ਨੂੰ, ਕਾਂਗਰਸ ਨੂੰ ਜੇ ਸ਼ਹਿ ਜਾਂ ਸਾਹ ਮਿਲਦਾ ਦੇਖਿਆ, ਉਹਨਾਂ ਨੇ, ਆਰਐਸਐਸ ਨੇ ਸਾਰਾ ਜਿਹੜਾ ਉਹਦਾ ਦਮਖਾਮਾ ਉਹ ਆਮ ਆਦਮੀ ਪਾਰਟੀ ਦੇ ਮਗਰ ਸੁੱਟ ਦੇਣਾ। ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੀ ਹੈ, ਆਰਐਸਐਸ ਦਾ ਹੀ ਇੱਕ ਵਿੰਗ ਹੈ। ਪੰਜਾਬ ਨੂੰ, ਪੰਥ ਨੂੰ ਗਧੀ ਗੇੜ ਪਾ ਲਿਆ ਉਹਨਾਂ ਨੇ। ਹੁਣ ਆਪਾਂ ਕਾਂਗਰਸ ਤੋਂ, ਅਕਾਲੀ ਲੀਡਰਸ਼ਿਪ ਤੋਂ ਦੁਖੀ ਹੋਇਆ ਨੇ। ਇਹ ਜਿਹੜੀ ਆਮ ਆਦਮੀ ਪਾਰਟੀ ਸਹੇੜੀ ਸੀ, ਇਦੋਂ ਬਾਅਦ ਚ ਅੱਗੇ ਹੁਣ ਲੋਕਾਂ ਨੂੰ ਕਿਸੇ ਪਾਸੇ ਤਾਂ ਜਾਣਾ ਹੀ ਆ। ਲੋਕਾਂ ਨੇ ਖਾਲਿਸਤਾਨ ਤਾਂ ਦਿਖਦਾ ਨਹੀਂ ਅਜੇ, ਤੋਂ ਲੋਕਾਂ ਨੇ ਇਹ ਸੋਚਿਆ ਕਿ ਜੀ ਆਪਾਂ ਵਾਰਸ ਪੰਜਾਬ ਦੇ ਅਕਾਲੀ ਦਲ ਦਾ ਸਾਥ ਸਹਿਯੋਗ ਦੇਵਾਂਗੇ। ਮੈਂ ਬੜੇ ਧੜੱਲੇ ਨਾਲ ਇਹ ਗੱਲ ਮੰਨਦਾ ਕਿ ਲੋਕ ਤਿਆਰ ਬੈਠੇ ਆ ਆਮ ਆਦਮੀ ਪਾਰਟੀ ਨੂੰ ਸੱਤਾ ਦੇਣ, ਸੌਰੀ, ਵਾਰਸ ਪੰਜਾਬ ਦੇ ਅਕਾਲੀ ਦਲ ਨੂੰ, ਅਮਰਤਪਾਲ ਸਿੰਘ ਵਾਲੀ ਪਾਰਟੀ ਨੂੰ ਸੱਤਾ ਦੇਣ। ਇਹਨਾਂ ਕੋਲੇ ਉਹ ਸਾਧਨ ਸਮਰੱਥਾ ਬੰਦੇ ਹੋਣ ਨਾ ਹੋਣ, ਇਹ ਵੀ ਹੁੰਦੇ ਆ ਜਿਹੜੇ 92 ਜਿੱਤੇ ਫਿਰਦੇ ਆ, ਇਹ ਕਿਹੜਾ ਬੜੇ ਅਲੋਕਾਰ ਨੇ, ਪਰ ਇਹ ਜਿਹੜੀਆਂ ਹਰਕਤਾਂ ਕਰਨ ਲੱਗੇ ਹੋਏ ਨੇ। ਅੱਜ ਜਿਹੜਾ ਹਰਪਾਲ ਸਿੰਘ ਖਾਰਾ ਐਡਵੋਕੇਟ, ਇਹਨਾਂ ਦੀ ਪਾਰਟੀ ਦੇ ਵਕੀਲ ਨੇ, ਉਹਦਾ ਬੇਟਾ ਵੀ ਇਹਨਾਂ ਦੇ ਨਾਲ ਚੱਲਦਾ, ਈਮਾਨ ਸਿੰਘ ਖਾਰਾ, ਉਹਨੇ ਵੀ ਇਹ ਗੱਲ ਕਹੀ ਆ। ਕੱਲ ਮੈਂ ਕਹਿਣ ਤੋਂ ਰੁਕ ਗਿਆ ਸੀ ਵੀ ਇਹ ਜਿਹੜਾ ਕੱਲ ਉੱਥੇ ਚੰਡੀਗੜ੍ਹ ਗਏ ਆ, ਇਹ ਕਿਤੇ ਅਜਨਾਲਾ 2 ਨਾ ਬਣਾ ਕੇ ਬਹਿ ਜਾਓ। ਅਜਨਾਲਾ ਇੱਕ ਟ੍ਰੈਪ ਸਾਬਤ ਹੋਇਆ। ਜੇ ਉਦੋਂ ਸਮਝ ਨਹੀਂ ਸੀ ਕਿਵੇਂ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਦੀ ਸਾਰੀ ਪਾਰਟੀ ਤੋਂ ਉਹ ਗਲਤੀ ਕਰਵਾਈ ਗਈ ਜਾਂ ਹੋ ਗਈ ਜਾਂ ਬਹਾਨਾ ਬਣਾ ਲਿਆ, ਸਾਰੀ ਇਹਨਾਂ ਦੀ ਸਰਗਰਮੀ ਤੇ ਕ੍ਰੈਕਡਾਊਨ ਕਰਕੇ ਉਹ ਕਿੰਨੇ ਸਾਲਾਂ ਤੋਂ ਅਗਲੇ ਜੇਲ੍ਹਾਂ 'ਚ ਬੈਠੇ। ਹੁਣ ਇਸ ਮੌਕੇ ਕੋਈ ਇਹੋ ਜਿਹੀ ਗੜਬੜ, ਇਹੋ ਜਿਹੀ ਗਲਤੀ ਜਿਹਦੇ ਨਾਲ ਬਣੀ ਬਣਾਈ ਖੇਡ ਖਤਮ ਹੋ ਜੇ, ਉਹ ਤੋਂ ਚਤੰਨ ਰਹਿਣਾ ਚਾਹੀਦਾ। ਕੱਲ ਉੱਥੇ ਜਦੋਂ ਪ੍ਰੋਗਰਾਮ ਉਲੀਕਿਆ ਕਿ ਆਪਾਂ ਸੀਐਮ ਦੇ ਘਰਾਓ ਕਰਨਾ ਘਰ ਦਾ, ਬੜੇ ਉਸ ਮੌਕੇ ਜ਼ੋਰ ਲੱਗਿਆ ਪਾਰਟੀ ਦੀ ਲੀਡਰਸ਼ਿਪ ਦਾ, ਲੱਖੇ ਸਿਧਾਣੇ ਦਾ, ਬਾਪੂ ਤਰਸੇਮ ਸਿੰਘ ਦਾ, ਕਿ ਭਾਈ ਇੱਥੋਂ ਮੁੜ ਚੱਲੀਏ, ਰੁਕ ਜਾਈਏ। ਪਰ ਜਿਹੜੇ ਲੋਕ ਬੇਕਾਬੂ, ਬੇਲਗਾਮ ਹੋ ਕੇ ਕਹਿੰਦੇ ਸੀ ਵੀ ਆਪਾਂ ਤਾਂ ਜਾਣਾ ਹੀ ਜਾਣਾ, ਉਹ ਜਜ਼ਬਾਤੀ ਸਿੱਖ ਮੰਨ ਲਓ ਜਾਂ ਕੁਝ ਹੋਰ, ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ। ਤਜਰਬਾ ਮੇਰਾ, ਖਾੜਕੂ ਲਹਿਰ ਦੇ ਦਿਨਾਂ 'ਚ ਉਹਨਾਂ ਨੇ ਬਹੁਤ ਸਾਰੇ ਕੈਟ ਟਾਊਟ ਖਾੜਕੂਆਂ ਦੇ ਭੇਸ ਵਿੱਚ ਬਾੜਤੇ, ਜਿਨ੍ਹਾਂ ਨੇ ਉਹ ਕੁਝ ਕੀਤਾ ਕਿ ਲਹਿਰ ਦੇ ਖਿਲਾਫ ਲੋਕਾਂ ਦਾ ਮਨ ਕਰ ਦਿੱਤਾ। ਹੁਣ ਵੀ ਅਗਲੇ ਪੀਲੇ ਪਰਨੇ ਬੰਨ ਕੇ ਵਧੀਆ ਸਿੱਖ ਸ਼ਾਮਲ ਹੋ ਜਾਣਗੇ ਇਹੋ ਜਿਹੇ ਮੋਰਚਿਆਂ 'ਚ, ਡਾਂਗਾ ਕਿਰਪਾਨਾਂ ਹਾਕੀਆਂ ਚਲਾਉਣਗੇ ਤੇ ਮੁੜ ਕੇ ਆਮ ਆਦਮੀ ਪਾਰਟੀ ਦੇ ਆਗੂ, ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕਹੂ ਜੀ ਇਹ ਤਾਂ ਬਹੁਤ ਭੈੜੇ ਅਨਸਰ ਨੇ, ਇਹ ਤਾਂ ਜੀ ਕਾਨੂੰਨ ਭੰਗ ਕਰਦੇ ਆ, ਇਹਨਾਂ ਤੇ ਮੁਕੱਦਮੇ ਦਰਜ ਕਰੋ। ਸੋ ਜਿਹੜੀ ਲੀਡਰਸ਼ਿਪ ਇਸ ਮੌਕੇ ਲੋਕਾਂ ਦੇ ਕੇਂਦਰ ਬਣੀ ਹੋਈ ਹੈ, ਉਹ ਸਾਰੀ ਚੱਕ ਕੇਂਦਰ ਕਰ ਦੇਣਗੇ। ਰੌਲਾ ਤਾਂ ਇਹ ਪੈ ਰਿਹਾ ਕਿ ਵੋਟਾਂ ਤੋਂ ਪਹਿਲਾਂ
ਸੁਖਬੀਰ ਸਿੰਘ ਬਾਦਲ ਚੱਕ ਕੇ ਅੰਦਰ ਕਰਨਾ ਉਹਨਾਂ ਨੇ, ਪਰ ਆ ਤਾਂ ਕੁਝ ਹੋਰ ਹੀ ਬਣਦਾ ਜਾ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਭਾਈ ਅਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਲਈ ਆਵਾਜ਼ ਬੁਲੰਦ ਕਰਨੀ, ਧਰਨੇ ਮੁਜ਼ਾਹਰੇ ਕਰਨੇ ਗਲਤ, ਪਰ ਇਸ ਸਾਰੇ ਕਾਸੇ ਦੇ ਮੌਕੇ ਇਹ ਖਿਆਲ ਰੱਖਣਾ ਪਊਗਾ ਕਿ ਸਰਕਾਰੀ ਤੰਤਰ ਤੁਹਾਡੇ ਖਿਲਾਫ ਆ ਸਾਰੇ। ਨਾ ਭੁੱਲੋ ਕਿ ਇਹਨਾਂ ਲੋਕਾਂ ਨੇ ਹੀ ਤੁਹਾਡੀ ਪਾਰਟੀ ਤੇ ਕ੍ਰੈਕਡਾਊਨ ਕੀਤਾ ਸੀ, ਇਹੀ ਆਮ ਆਦਮੀ ਪਾਰਟੀ। ਉਹਨਾਂ ਕੋਲੇ ਵੀ ਸਾਡੀਆਂ ਵਰਗੀਆਂ ਸ਼ਕਲਾਂ ਵਾਲੇ ਸਿੱਖ ਨੇ, ਉਹ ਤੁਹਾਡੇ ਕਿਸੇ ਵੀ ਅੰਦੋਲਨ 'ਚ ਕਿਸੇ ਵੀ ਮੀਟਿੰਗ 'ਚ ਬਾੜ ਦੇਣਗੇ, ਹੱਲਾ ਗੁੱਲਾ ਕਰਵਾ ਦੇਣਗੇ। ਕੱਲ ਤੁਹਾਡਾ ਬਚਾਅ ਰਹਿ ਗਿਆ, ਤੁਹਾਡੇ ਰੱਬ ਨੇ ਪੱਤ ਰੱਖ ਲਏ, ਤੁਸੀਂ ਗਲਤੀ ਬਹੁਤ ਵੱਡੀ ਕਰ ਬੈਠੇ ਸੀ। ਹੁਣ ਉੱਥੇ ਮੁਕੱਦਮਾ ਦਰਜ ਹੋ ਗਿਆ। ਸਿਆਸੀ ਜ਼ਿੰਦਗੀ ਦੇ ਵਿੱਚ ਮੁਕੱਦਮੇ ਕੋਈ ਏਡੀ ਗੱਲ ਨਹੀਂ ਹੁੰਦੀ, ਪਰ ਇਸ ਗੱਲ ਦਾ ਅੱਗੇ ਵਾਸਤੇ ਖਿਆਲ ਰੱਖਣ ਦੀ ਲੋੜ। ਵੋਟਾਂ ਵਾਲੇ ਪਾਸੇ ਨੂੰ ਧਿਆਨ ਦੇਵੋ। ਇੱਕ ਤਾਂ ਤੁਸੀਂ ਮਾਨ ਦਲ ਦੇ ਨਾਲ ਪੇਚਾ ਪਾਈ ਫਿਰਦੇ ਹੋ। ਮਾਨ ਦਲ ਵਾਲੇ ਜਿਨ੍ਹਾਂ ਨੇ ਪਿਛਲੇ ਵਾਰ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਹਰਪਾਲ ਸਿੰਘ ਬਲੇਰ ਇੱਕਦਮ ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਵਾਪਸ ਲੈ ਗਿਆ ਸੀ ਆਪ, ਪਰ ਪਿਛਲੇ 2-2.5 ਸਾਲਾਂ 'ਚ ਮਾਨ ਦਲ ਦੇ ਨਾਲ ਜੋ ਰਿਸ਼ਤੇ ਬਣਾਉਣ ਦੀ ਲੋੜ ਸੀ, ਕਿਉਂਕਿ ਉਹ ਵੀ ਇਲੈਕਸ਼ਨ ਲੜਦੇ ਆ, ਤੁਸੀਂ ਵੀ ਇਲੈਕਸ਼ਨ ਲੜਨੀ ਸੀ। ਹੁਣ ਵੀ ਵਕਤ ਹੈ, ਉਹਨਾਂ ਨੂੰ ਕਹੋ ਵੀ ਆ ਚੱਕੋ ਜੀ, ਤੁਸੀਂ ਜਿਹੜੀਆਂ 15 ਜਾਂ 20 ਸੀਟਾਂ ਉਹਨਾਂ ਕੋਲੇ ਕਿੰਨੇ ਬੰਦੇ ਹੈਗੇ, ਤੁਸੀਂ ਜੀ ਸਾਡੇ ਨਾਲ ਕਰੋ ਡਨ, ਆ ਅਸੀਂ 10 ਜਾਂ 15 ਸੀਟਾਂ ਤੁਹਾਨੂੰ ਛੱਡਦੇ ਆ, ਬਾਕੀ ਜਿਹੜੀਆਂ ਸੀਟਾਂ ਤੁਹਾਡੇ ਨਾਲ ਸਾਡਾ ਜਿੱਥੇ ਭਿੜਦਾ ਕਿਸੇ ਖਾਸ ਬੰਦੇ ਨੂੰ ਅਸੀਂ ਚੋਣ ਲੜਾਉਣੀ ਹੀ ਲੜਾਉਣੀ ਆ, ਸਾਡਾ ਵਾਰਸ ਪੰਜਾਬ ਦੇ ਦਾ ਖਾਸ ਬੰਦਾ, ਉੱਥੇ ਉਹਨਾਂ ਨਾਲ ਡਨ ਕਰ ਲਓ ਵੀ ਜੇ ਸਰਕਾਰ ਬਣ ਗਈ ਤੁਹਾਡਾ ਜਿਹੜਾ ਇੱਥੋਂ ਵਾਲਾ ਬੰਦਾ ਉਹਨੂੰ ਕਿਸੇ ਚੰਗੇ ਮਹਿਕਮੇ ਦਾ ਚੇਅਰਮੈਨ ਲਾ ਦੇਾਂਗੇ। ਬੜੇ ਮਹਿਕਮੇ ਹੁੰਦੇ ਆ ਸਰਕਾਰ ਜਦੋਂ ਬਣ ਜਾਂਦੀ, ਮੰਡੀਕਰਨ ਬੋਰਡ ਆ, ਫਲਾਨਾ ਬੋਰਡ। ਜਿਹੜੇ ਬੰਦੇ ਰੌਲਾ ਪਾਉਂਦੇ ਫਿਰਦੇ ਆ, ਜਿਹੜੇ ਤਾਲਪੁਰੇ ਹੋਣੀ, ਆ ਜਿਹੜਾ ਭਾਈ ਮਨਦੀਪ ਸਿੰਘ, ਭਾਈ ਸੰਦੀਪ ਸਿੰਘ ਸਨੀ ਦਾ ਭਰਾ, ਇਹਨਾਂ ਦੀ ਵਿਰੋਧਤਾ, ਇਹਨਾਂ ਦੀ ਭੰਡੀ, ਇਹਨਾਂ ਦਾ 1 ਸਕਿੰਟ 'ਚ ਲੋਹੇ ਲਾਖੇ ਹੋ ਕੇ ਜਲੂਸ ਕੱਢਣਾ, ਇਹ ਤੋਂ ਬਚੋ। ਇਹਨਾਂ ਨਾਲ ਵੀ ਬਹਿ ਕੇ ਕਰੋ। ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਸੰਭਾਲਣੀ ਸੀ, ਤੁਸੀਂ ਦੇਖੋ ਉਹਨਾਂ ਨੇ ਕਿਵੇਂ ਹੈਂਡਲ ਕੀਤਾ, ਸਿਆਣੇ ਰਹਿ ਗਏ। ਹੁਣ ਉਹੀ ਸਮਝਦਾਰੀ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਆਗੂਆਂ ਨੂੰ ਦਿਖਾਉਣੀ ਪਊਗੀ ਕਿ ਸਾਰੇ ਪੰਜਾਬ 'ਚ 117 ਹਲਕੇ ਆ, ਹਰ ਹਲਕੇ ਦੇ ਵਿੱਚੋਂ ਅਸੀਂ ਕਿਵੇਂ ਕਿਹਨੂੰ ਖੜਾ ਕਰਨਾ, ਇਹ ਹੋਰ ਦਲਾਂ ਨੂੰ ਜਿਨ੍ਹਾਂ ਨੇ ਚੋਣ ਲੜਨੀ ਆ, ਬਾਕੀਆਂ ਨੇ ਜਿਵੇਂ ਮਾਨ ਦਲ, ਉਹਨਾਂ ਨਾਲ ਕਿੱਥੇ ਕਿੱਥੇ ਸੈਟਲਮੈਂਟ ਕਰਨੀ। ਜੇ 100 ਸੀਟਾਂ ਤੇ ਤੁਸੀਂ ਚੋਣ ਲੜੋ, 17 ਮਾਨ ਨੂੰ ਛੱਡ ਦਿਓ, ਮੈਨੂੰ ਲੱਗਦਾ ਵੀ 17 ਉਹਨਾਂ ਕੋਲੇ ਵੀ ਨਹੀਂ ਬੰਦੇ ਹੋਣ। ਤੁਹਾਡੇ ਕੋਲ ਐਤਕੀ ਧਿਰ ਵੱਡੀ ਆ, ਤੁਸੀਂ ਜਿੱਤੇ ਪਏ ਹੋ। ਹੁਣ ਐਵੇਂ ਪੈਰ ਨਾਲ ਠੋਕਰ ਮਾਰ ਕੇ ਜੇ ਮੁੱਖ ਮੰਤਰੀ ਦੀ ਕੁਰਸੀ ਜਾਂ ਸਰਕਾਰ ਪਾਸੇ ਧੱਕੋ ਤਾਂ ਤੁਹਾਡੀ ਮੌਜ ਆ, ਪਰ ਇਸ ਵਾਰ ਤੁਹਾਡੀ ਸਰਕਾਰ ਬਣਦੀ ਦਿਖ ਰਹੀ ਆ। ਲੋਕ ਆਮ ਆਦਮੀ ਪਾਰਟੀ ਵਾਲਿਆਂ ਵੱਲ ਹੀ ਦੇਖ ਕੇ ਅਕਲ ਲੈ ਲਓ ਕਿ ਉਹਨਾਂ ਨੇ 92, ਤੁਹਾਨੂੰ ਲੋਕ 92 ਤਾਂ ਛੱਡੋ, ਤੁਹਾਨੂੰ 100 ਜਿਤਾ ਦੇਣਗੇ। ਪਰ ਜੇਕਰ ਜਵਾਕਾਂ ਵਾਲੀਆਂ ਹਰਕਤਾਂ ਕਰਾਂਗੇ ਫੇਰ ਨਹੀਂ ਗੱਲ ਬਣ। ਕੁੱਲ ਮਿਲਾ ਕੇ ਇਸ ਟਾਈਮ ਕਾਂਗਰਸੀਆਂ ਦਾ, ਆਮ ਆਦਮੀ ਪਾਰਟੀ ਦਾ, ਬਾਦਲ ਦਲ ਦਾ, ਬੀਜੇਪੀ ਦਾ ਬਿਲਕੁਲ ਬੁਰਾ ਹਾਲ ਆ। ਸਭ ਤੋਂ ਮਜ਼ਬੂਤ ਸਥਿਤੀ ਵਾਰਸ ਪੰਜਾਬ ਦੇ ਅਕਾਲੀ ਦਲ। ਬਿਲਕੁਲ ਮੈਂ ਇੱਥੇ ਬਾਬੇ ਮਾਨੋ ਚਾਹਲ ਦੇ ਸ਼ਹੀਦੀ ਦਿਹਾੜੇ ਉੱਤੇ ਭਾਈ ਮਨਜੀਤ ਸਿੰਘ ਨੂੰ ਬੋਲਦਿਆਂ ਸੁਣਦਾ ਹੁੰਨਾ, ਕਹਿੰਦਾ ਉਹ ਵੀ ਦਿਨ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ 2 ਸੀਟਾਂ ਮੰਗਣ, ਵੀ ਸਿਰਫ 2 ਸੀਟਾਂ ਮੈਨੂੰ ਤੇਰੇ ਲੰਬੀ ਵਾਲੀ ਇੱਕ ਹੋਰ 2 ਸੀਟਾਂ ਦੇ ਦਿਓ। ਤੇ ਅੱਜ ਬਾਦਲ ਕੋਲੇ ਸਭ ਕੁਝ ਆ, ਸਾਡੇ ਕੋਲੇ ਕੁਝ। ਅੱਜ ਉਹੀ ਹਾਲਾਤ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਨੇ। ਜੇ ਮਾਨ ਵਾਲੇ ਤੁਹਾਤੋਂ 10-15 ਸੀਟਾਂ ਲੈ ਕੇ ਚੁੱਪ ਹੁੰਦੇ ਆ, ਦੇ ਦਿਓ ਉਹਨਾਂ, ਕਲੇਸ਼ ਨਾ ਪਾਓ। ਜੇ ਆ ਜਿਹੜੇ ਤੁਰੇ ਫਿਰਦੇ ਸੀ ਤੁਹਾਡੇ ਨਾਲ ਕੱਲ ਤੱਕਰ, ਤੁਹਾਡੀਆਂ ਦਰੀਆਂ ਵਿਛਾਉਂਦੇ ਸੀ ਤੁਹਾਡੇ ਮੋਰਚਿਆਂ 'ਚ, ਭਾਈ ਅਮਰਤਪਾਲ ਸਿੰਘ ਦੇ ਮਗਰ ਖੜੇ ਰਹੇ ਪਿਛਲੇ
5-7 ਸਾਲਾਂ 'ਚ ਜਿਹੜੇ ਬੰਦੇ, ਇਹਨਾਂ ਨੂੰ ਭਜਾਓ ਨਾ, ਇਹਨਾਂ ਨੂੰ ਬਰਾਓ ਨਾਲ ਰੱਖੋ, ਇਹਨਾਂ ਇੱਕ ਵੱਡੀ ਤਾਕਤ ਬਣਾਓ। ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਲੱਗੇ ਕਿ ਸਭ ਤੋਂ ਵਧੀਆ ਡਿਸਿਪਲਿਨਡ ਹੋ ਕੇ ਲੜਾਈ ਵਾਰਸ ਪੰਜਾਬ ਦੇ ਅਕਾਲੀ ਦਲ ਵਾਲੇ ਲੜ ਰਹੇ। ਜਦੋਂ ਸੱਤਾ ਆ ਗਈ, ਸਰਕਾਰ ਬਣ ਗਈ, ਫਿਰ ਜੋ ਮਰਜ਼ੀ ਕਰੀ ਚੱਲਿਓ। ਉਦੋਂ ਬਾਅਦ ਵਿੱਚ ਜਦੋਂ ਤੁਹਾਡਾ ਬੰਦਾ ਲੀਡਰ ਤੁਹਾਡਾ ਅੰਦਰ ਬੈਠਾ, ਫਿਰ ਤਾਂ ਤੁਹਾਡੀ ਆਪਦੀ ਸਰਕਾਰ ਨੇ ਡਿਸੀਜਨ ਲੈਣਾ ਕਿਹਨੂੰ ਅੰਦਰ ਕਰਨਾ ਤੇ ਕਿਹਨੂੰ ਛੱਡਣਾ। ਉਹਨੂੰ ਬਾਹਰ ਲਿਆਓ, ਉਹਦੇ ਨਾਲ ਜਿਵੇਂ ਤੁਸੀਂ ਉਹਨੂੰ ਜਿਹੜਾ ਵੀ ਅਹੁਦਾ ਦੇਣਾ ਜਾਂ ਜੋ ਸਤਿਕਾਰ ਦੇਣਾ ਦੇ ਲਿਓ। ਅੱਜ ਉਹਦਾ ਨਾਂ ਜਿਹੜਾ ਹੈ ਅੰਦਰ ਬੈਠੇ ਦਾ ਤੁਹਾਡੇ ਜ਼ਿਆਦਾ ਕੰਮ ਦਾ। ਰੌਲਾ ਬਸ਼ੱਕ ਦੀ ਇਹ ਪਾਓ ਕਿ ਉਹਨੂੰ ਬਾਹਰ ਕੱਢੋ, ਸਰਕਾਰ ਉਹਨੂੰ ਛੱਡਦੀ ਨਹੀਂ। ਪਰ ਸੱਚੀ ਗੱਲ ਇਹ ਆ ਕਿ ਉਹਨੂੰ ਅੰਦਰ ਬੈਠੇ ਨੂੰ ਮੁੱਖ ਮੰਤਰੀ ਦਾ ਅਹੁਦਾ ਐਲਾਨ ਕੇ ਚੋਣ ਲੜਾ ਲਓ। ਬੀਬੀ ਖਾਲੜਾ ਦਾ ਨਾਂ, ਹੋਰ ਵੀ ਜਿਹੜੇ ਜਿਹੜੇ ਤੁਹਾਡੇ ਕੰਮ ਆ ਸਕਦੇ ਆ। ਤੁਸੀਂ ਸੱਤਾ ਸਿਆਸਤ ਕਰ ਰਹੇ ਹੋ, ਸੱਤਾ ਦੀ ਸਿਆਸਤ। ਅਸੀਂ ਤਾਂ ਇਸ ਖੇਡ ਦੇ ਖਿਡਾਰੀ ਨਹੀਂ, ਪਰ ਜੋ ਕੁਝ ਪਿਛਲੇ 2-3 ਦਿਨ ਤੋਂ ਤੁਹਾਡਾ ਹਾਲ ਦੇਖ ਰਹੇ ਆ, ਤੁਸੀਂ ਗਲਤ ਪਾਸੇ ਨੂੰ ਜਾ ਰਹੇ ਹੋ। ਦੂਜਾ ਅਜਨਾਲਾ ਨਾ ਵਾਪਰ ਜਾਵੇ, ਇਹ ਤੋਂ ਬਚੋ। ਸਰਕਾਰ ਦੇ ਹੱਥ 'ਚ ਆਪਦੀ ਦਾੜੀ ਨਾ ਦਵੋ, ਬਚੋ ਉਹਨਾਂ ਕੈਟਾਂ ਟੌਟਾਂ ਤੋਂ, ਉਹਨਾਂ ਮਾੜੇ ਬੰਦਿਆਂ ਤੋਂ ਜਿਨ੍ਹਾਂ ਨੇ ਸਦਾ ਨੁਕਸਾਨ ਕੀਤਾ। ਫਿਰ ਇਸ ਮਾਹੌਲ ਵਿੱਚ ਜਦੋਂ ਕਿ ਸਰਕਾਰ ਤੁਹਾਨੂੰ ਲੱਭਦੀ ਫਿਰਦੀ ਹੈ ਤੁਹਾਡੀ ਕੋਈ ਬਰੀਕੀ, ਤੁਹਾਡੀ ਕਮਜ਼ੋਰੀ, ਉਸ ਮੌਕੇ ਬਿਲਕੁਲ ਕਿਸੇ ਵੀ ਆਪਦੇ ਬੰਦੇ ਨੂੰ ਵਿਰੋਧੀ ਨਾ ਬਣਾਓ। ਜਿਹੜਾ ਬੰਦਾ 5 ਸਾਲ ਤੋਂ ਤੁਹਾਡੇ ਨਾਲ ਰਿਹਾ, ਉਹ ਤੁਹਾਡੀ ਰਗ ਰਗ ਤੋਂ ਜਾਣੂ। ਐਵੇਂ ਕਿਸੇ ਹੋਰ ਧੜੇ ਦੇ, ਕਿਉਂਕਿ ਬਾਦਲ ਕਿਆਂ ਕੋਲੇ ਕੋਈ ਬੰਦਾ ਨਹੀਂ ਅਗਲਾ, ਉਹ ਕਹਿਣਗੇ ਸਾਡੇ ਵੱਲੋਂ ਖੜ ਜਾ। ਕਾਂਗਰਸ ਦੇ ਭਾਂਡੇ ਵਿਕੇ ਪਏ ਨੇ, ਉਹਨਾਂ ਦੇ 2-3 ਧੜੇ ਬਣੇ ਪਏ ਨੇ। ਉਹ ਦੂਜੀਆਂ ਪਾਰਟੀਆਂ ਦੇ ਕੋਲ ਕੋਈ ਟਿਕਟ ਲੈ ਕੇ ਰਾਜੀ ਨਹੀਂ। ਤੁਹਾਡੇ ਮਗਰ ਲੜਾਈ ਹੁੰਦੀ ਹੋਈ ਤਾਂ ਆ ਵੀ ਸਾਡੇ, ਉਹਨਾਂ ਨੂੰ ਦਿਖਦਾ ਵੀ ਇੱਥੋਂ ਸੱਤਾ ਇਹਨਾਂ ਕੋਲੋਂ ਮਿਲਣੀ। ਸੋ ਮੈਂ ਬਿਲਕੁਲ ਇਲੈਕਸ਼ਨ ਵਾਲੀ ਸਿਆਸਤ ਤੋਂ ਸਾਨੂੰ ਬਾਹਲੀ ਅਕਲ ਸਮਝ ਨਹੀਂ ਹੈਗੀ, ਪਰ ਤੁਹਾਨੂੰ ਜਦੋਂ ਸੱਤਾ ਮਿਲਦੀ ਤੁਹਾਡੀ ਕਿਸੇ ਹਰਕਤ ਕਰਕੇ ਦੇਖਦਾ ਵੀ ਉਹ ਦੂਰ ਚਾਹੂਗੀ, ਮਨ 'ਚ ਆਉਂਦਾ। ਹੋ ਸਕਦਾ ਮੇਰੀ ਗੱਲ ਦਾ ਤੁਹਾਨੂੰ ਕਿਸੇ ਗੱਲ ਦਾ ਬੁਰਾ ਲੱਗੇ, ਪਰ ਵਾਰਸ ਪੰਜਾਬ ਦੇ ਅਕਾਲੀ ਦਲ ਵਾਲਿਓ ਭਰਾਵੋ, ਸੱਤਾ ਨੂੰ ਠੋਕਰ ਨਾ ਮਾਰੋ। ਜਦੋਂ ਤੁਸੀਂ ਸੱਤਾ 'ਚ ਆ ਗਏ, ਉਦੋਂ ਬਾਅਦ ਹੀ ਤੁਹਾਡੇ ਉੱਤੇ, ਜਿਵੇਂ ਭਗਵੰਤ ਮਾਨ ਜਦੋਂ ਸੱਤਾ 'ਚ ਨਹੀਂ ਸੀ ਉਦੋਂ ਗੱਲ ਹੋਰ ਸੀ, ਅੱਜ ਸੱਤਾ 'ਚ ਅੱਜ ਉਹਨੂੰ ਸਵਾਲ ਕਰਨ ਜੋਗੇ, ਫੇਰ ਹੀ ਤੁਹਾਨੂੰ ਪੁੱਛਣ ਜੋਗੇ ਹੋਵਾਂਗੇ ਵੀ ਭਾਈ ਤੁਸੀਂ 5 ਸਾਲ ਹੋ ਗਏ ਜਾਂ 4 ਸਾਲ ਹੋ ਗਏ ਜਾਂ 3 ਸਾਲ ਹੋ ਗਏ, ਤੁਸੀਂ ਕੀ ਕੀਤਾ। ਸੋ ਸੱਤਾ ਤੁਹਾਡੇ ਪੈਰਾਂ 'ਚ, ਤੁਸੀਂ ਉਹਨੂੰ ਠੋਕਰ ਨਾ ਮਾਰੋ। ਇਹਨੀਆਂ ਬੇਨਤੀਆਂ ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।